दोनों हाथ जोड़ के निੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਉਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਕਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲੋਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ ਵੱਖ-ਵੱਖ ਮੁੱਦਿਆਂ ਦੇ ਉੱਤੇ ਵੱਖ-ਵੱਖ ਗੱਲਾਂ ਦੇ ਉੱਤੇ ਜਿਹੜੇ ਆਪਾਂ ਵਿਚਾਰ ਚਰਚਾ ਜਿਹੜੀ ਆ ਉਹ ਕਰਾਂਗੇ। ਅਤੇ ਆਪਾਂ ਅੱਜ ਦੇ ਪਹਿਲੇ ਜਿਹੜੇ ਖਬਰ ਦੇ ਵੱਲ ਵੱਧਦੇ ਹਾਂ। ਪਾਕਿਸਤਾਨ ਨੇ ਕਿਹਾ ਵੀ ਸਾਨੂੰ ਗੁਜਰਾਤ ਚੋਣਾਂ ਵਿੱਚ ਨਾ ਘਸੀਟਿਆ ਜਾਵੇ। ਮੋਦੀ ਸਾਹਿਬ ਦੇ ਫੈਨ ਤੇ ਇਸ ਗੱਲ ਤੇ ਵੀ ਖੁਸ਼ ਹੋ ਗਏ ਹੋਣੇ ਕਿ ਪਾਕਿਸਤਾਨ ਡਰ ਗਿਆ, ਪਾਕਿਸਤਾਨ ਡਰ ਗਿਆ, ਜਿਹੜਾ ਕਹਿੰਦਾ ਕਿ ਸਾਨੂੰ ਇਲੈਕਸ਼ਨ 'ਚ ਨਾ ਖੜੀਸੋ। ਵੈਸੇ ਉਦਾਂ ਇੱਥੇ ਪਾਕਿਸਤਾਨ ਨੂੰ ਲੈ ਕੇ ਬਹੁਤ ਵੱਡਾ ਬਵਾਲ ਹੋਇਆ ਪਿਆ। ਇਸ ਸਮੇਂ ਨਰਿੰਦਰ ਮੋਦੀ ਨੇ ਆਪਣਾ ਅਖੀਰਲਾ ਕਾਰਡ ਖੇਡ ਦਿੱਤਾ। ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਜਦੋਂ ਅੰਤਲੇ ਪੜਾਅ ਤੇ ਪਹੁੰਚਿਆ ਸੀਗਾ ਤੇ ਮੋਦੀ ਸਾਹਿਬ ਨੇ ਉੱਥੇ ਸ਼ਮਸ਼ਾਨ ਘਾਟ ਤੇ ਫਿਰ ਕਬਰਸਤਾਨ ਇਹ ਮੁੱਦਾ ਉਠਾ ਦਿੱਤਾ ਸੀਗਾ ਜੀ, ਬਿਜਲੀ ਵਾਲਾ ਕਿ ਦੀਵਾਲੀ ਤੇ ਜੇ ਆਉਂਦੀ ਤੇ ਈਦ ਤੇ ਜ਼ਿਆਦਾ ਆਉਂਦੀ ਹੈ। ਉਹ ਪਤਾ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਉੱਥੇ ਕਤਾਰਬੰਦੀ ਕਰ ਗਿਆ ਸੀਗਾ ਜੀ। ਇੱਥੇ ਵੀ ਕਿਆਸ ਰਾਈ ਇਹੋ ਹੀ ਸੀਗੀ ਕਿ ਜਦੋਂ ਬਿਲਕੁਲ ਇਹ ਜਿਹੜਾ ਚੋਣ ਪ੍ਰਚਾਰ ਅੰਤ ਤੇ ਚਲਾ ਗਿਆ, ਨਰਿੰਦਰ ਮੋਦੀ ਨੇ ਕੁਛ ਨਾ ਕੁਛ ਇਹੋ ਜਿਹਾ ਪਤਾ ਸੁੱਟ ਦੇਣਾ, ਔਰ ਉਹ ਪਤਾ ਹੁਣ ਸੁੱਟਿਆ ਜਾ ਚੁੱਕਾ ਇਸ ਸਮੇਂ। ਅਸਲ ਦੇ ਵਿੱਚ ਹੁਣ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਪਹਿਲਾਂ ਨਰਿੰਦਰ ਮੋਦੀ ਨੇ ਮਣੀ ਸ਼ੰਕਰ ਅਈਅਰ ਵੱਲੋਂ ਕਿਹਾ ਗਿਆ ਸ਼ਬਦ ਜਿਹੜਾ ਨੀਚ ਆਦਮੀ, ਉਹਨੂੰ ਨੀਚ ਜਾਤੀ ਦਾ ਆਦਮੀ ਦੱਸ ਕੇ ਲੋਕਾਂ ਨੂੰ ਭਾਵਨਾਤਮਕ ਤੌਰ ਤੇ ਕਤਾਰਬੰਦ ਕਰਨ ਦਾ ਯਤਨ ਕੀਤਾ। ਹੁਣ ਉਸ ਤੋਂ ਬਾਅਦ ਇਹਨਾਂ ਨੇ ਨਵਾਂ ਹਥਿਆਰ ਵਰਤਿਆ। ਨਵਾਂ ਹਥਿਆਰ ਕੀ ਹੈ? ਇਹ ਕਹਿੰਦੇ ਆ ਜੀ ਕਿ ਦੇਖੋ, ਪਾਕਿਸਤਾਨ ਅਹਿਮਦ ਪਟੇਲ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦਾ ਹੈ ਗੁਜਰਾਤ ਦਾ। ਹੁਣ ਕਹਿੰਦੇ ਆ ਕਿ ਦੱਸੋ ਪਾਕਿਸਤਾਨ ਨੂੰ ਅਹਿਮਦ ਪਟੇਲ ਨਾਲ ਕੀ ਹਮਦਰਦੀ ਆ? ਹੁਣ ਅਹਿਮਦ ਪਟੇਲ ਰਾਜ ਸਭਾ ਦਾ ਮੈਂਬਰ ਆ, ਕਾਂਗਰਸ ਦਾ ਬਹੁਤ ਵੱਡਾ। ਹੁਣ ਇਸ ਮੁੱਦੇ ਤੇ ਇਹਨਾਂ ਨੇ ਇੱਕ ਬਹੁਤ ਵੱਡੀ ਕੰਪੇਨ ਉੱਥੇ ਚਲਾਈ ਹੋਈ ਆ, ਪਾਕਿਸਤਾਨ ਦਾ ਨਾਂ ਲੈ ਲੈ ਕੇ। ਫਿਰ ਨਾਲ ਇੱਕ ਇਹਨਾਂ ਨੇ ਹੁਣ ਇੱਕ ਹੋਰ ਬਹੁਤ ਵੱਡਾ ਪ੍ਰੋਪੇਗੈਂਡਾ ਖੜਾ ਕੀਤਾ। ਉਹ ਇਹ ਆ, ਇਹ ਕਹਿੰਦੇ ਆ ਕਿ ਮਣੀ ਸ਼ੰਕਰ ਅਈਅਰ ਦੇ ਘਰੇ ਇੱਕ ਮੀਟਿੰਗ ਹੋਈ ਆ, ਔਰ ਮੀਟਿੰਗ ਦੇ ਵਿੱਚ ਸਭ ਕੁਛ ਉੱਥੇ ਯੋਜਨਾ ਬਣਾਈ ਗਈ ਆ ਕਿ ਕਿਸ ਤਰੀਕੇ ਨਾਲ ਇੱਥੇ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਬਣਾਇਆ ਜਾਵੇ। ਉਹਦੇ ਵਿੱਚ ਪਾਕਿਸਤਾਨ ਦਾ ਡੈਲੀਗੇਟ ਵੀ ਆਇਆ ਸੀਗਾ। ਦੂਜੀ ਚੀਜ਼ ਜਿਹੜੀ ਇਹ ਕਹਿੰਦੇ ਪਏ ਆ, ਉਹ ਇਹ ਕਹਿੰਦੇ ਆ ਕਿ ਇਸ ਸਮੇਂ ਜੋ ਗੁਜਰਾਤ ਦੇ ਵਿੱਚ ਕੰਪੇਨ ਕਰਦੇ ਪਏ ਆ ਦੂਸਰੇ ਇਹਨਾਂ ਦੇ ਵਿਰੋਧੀ ਦਲ, ਤਾਂ ਪਾਕਿਸਤਾਨ ਇਸ ਕੰਪੇਨ ਦੇ ਵਿੱਚ ਦਖਲ ਕਰਦਾ ਪਿਆ। ਜਿਵੇਂ ਤੁਹਾਡੇ ਇੱਥੇ USA ਦੇ ਵਿੱਚ ਉਹ ਰਸ਼ੀਆ ਵਾਲਾ ਦਖਲ ਹੈ ਨਾ, ਜਿਹੜਾ ਹਾਲੇ ਤੱਕ ਵੀ ਨਹੀਂ ਨਿਕਲਿਆ ਜੀ, ਉਹ ਹਾਲੇ ਵੀ ਪੇਚ ਫਸਿਆ ਹੋਇਆ। ਬਿਲਕੁਲ ਠੀਕ ਉਸੇ ਤਰੀਕੇ ਨਾਲ ਹੀ ਇਹਨਾਂ ਨੇ ਪਾਕਿਸਤਾਨ ਦਾ ਪੇਚ ਫਸਾ ਦਿੱਤਾ। ਹੁਣ ਦੇਖੋ, ਬਹੁਤ ਸਧਾਰਨ ਜੀ ਗੱਲ ਆ ਕਿ ਇਸ ਸਮੇਂ ਜਿਹੜੀ ਇਹ ਮੀਟਿੰਗ ਦੀ ਗੱਲ ਕਰਦੇ ਮਣੀ ਸ਼ੰਕਰ ਅਈਅਰ ਦੀ, ਉਹਦੇ ਨਾਲ ਜਿਹੜੀ ਡੈਲੀਗੇਟ ਮੀਟਿੰਗ ਕੀਤੀ ਗਈ, ਉਹ ਮੀਟਿੰਗ ਇੱਥੇ ਸਭ ਕੁਛ ਸੈੱਟ ਕਰਨ ਲਈ ਕੀਤੀ ਗਈ ਹੈ। ਤਾਂ ਉਸ ਮੀਟਿੰਗ ਦੇ ਵਿੱਚ ਜਿਹੜੇ ਬੰਦੇ ਸ਼ਿਰਕਤ ਕਰਕੇ ਆਏ ਆ ਉਹ ਕੌਣ ਆ? ਉਹਨਾਂ ਦੇ ਵਿੱਚ ਇੱਕ ਤੇ ਸਾਬਕਾ ਪ੍ਰਧਾਨ ਮੰਤਰੀ ਆ ਮਨਮੋਹਨ ਸਿੰਘ, ਇੱਕ ਸਾਬਕਾ ਰਾਸ਼ਟਰਪਤੀ, ਸਾਬਕਾ ਉਪ ਰਾਸ਼ਟਰਪਤੀ ਅੰਸਾਰੀ ਸਾਹਿਬ। ਇਸ ਤੋਂ ਇਲਾਵਾ ਨਟਵਰ ਸਿੰਘ ਆ, ਸਾਬਕਾ ਕੇਂਦਰੀ ਮੰਤਰੀ ਆ। ਇਸ ਤੋਂ ਇਲਾਵਾ ਸਾਬਕਾ ਫੌਜੀ ਜਰਨੈਲ ਦੀਪਕ ਕਪੂਰ। ਹੁਣ ਸਾਰੇ ਬੰਦਿਆਂ ਦਾ ਨਾਂ ਛੱਡ ਕੇ ਕੱਲਾ ਮਣੀ ਸ਼ੰਕਰ ਅਈਅਰ ਔਰ ਉਸ ਤੋਂ ਅਗਲਾ ਨਾਂ ਉਹ ਲੈਣਾ ਅਹਿਮਦ ਪਟੇਲ ਦਾ, ਇਹ ਕਿੰਨਾ ਕੁ ਜਾਇਜ਼ ਹੈ, ਕਿੰਨਾ ਕੁ ਬਚ ਗਿਆ? ਜੇ ਤੁਸੀਂ ਕਹਿੰਦੇ ਹੋ ਕਿ ਉਸ ਮੀਟਿੰਗ 'ਚ ਸਭ ਕੁਛ ਸੈਟਅਪ ਕੀਤਾ ਗਿਆ, ਤੇ ਫਿਰ ਦੂਜੇ ਬੰਦੇ ਵੀ ਕੀ? ਇਹਦਾ ਮਤਲਬ ਕਿ ਉਸ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਕਿ ਭਾਰਤ ਦਾ ਸਾਬਕਾ ਫੌਜੀ ਜਰਨੈਲ ਉਹ ਵੀ ਇਸ ਪਲੈਨਿੰਗ ਵਿੱਚ ਸ਼ਾਮਲ ਸੀ।
ਔਰ ਕਮਾਲ ਦੀ ਗੱਲ ਹੈ ਕਿ ਜਿਹੜਾ ਨਟਵਰ ਸਿੰਘ ਆ ਉਹ ਵੈਸੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਨੇੜਤਾ ਰਿਸ਼ਤੇਦਾਰ ਆ, ਪਰ ਇਸ ਤੋਂ ਵੀ ਅਗਲੀ ਗੱਲ ਹੈ ਕਿ ਕਾਂਗਰਸ ਦੇ ਵਿੱਚ ਹੁੰਦਿਆਂ ਘੁਟਾਲੇ 'ਚ ਫਸ ਗਿਆ ਸੀ, ਇਹਨਾਂ ਨੇ ਅਸਤੀਫਾ ਲੈ ਲਿਆ ਪੂਰਾ ਪ੍ਰੈਸ਼ਰਾਈਜ਼ ਕਰਕੇ ਕਾਂਗਰਸ ਨੂੰ, ਮੁੜ ਕੇ ਉਸੇ ਨਟਵਰ ਸਿੰਘ ਤੇ ਨਟਵਰ ਸਿੰਘ ਦੇ ਮੁੰਡੇ ਨੂੰ ਆਪਣੇ ਸੰਗਠਨ 'ਚ ਲਾ ਲਿਆ ਭੱਜ। ਯਾਨੀ ਤੁਹਾਡਾ ਬੰਦਾ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਆ ਜਿਹਦਾ ਮੁੰਡੇ ਨੂੰ ਤੁਸੀਂ ਟਿਕਟ ਦੇ ਕੇ ਜਿਤਾਇਆ ਹੋਇਆ ਰਾਜਸਥਾਨ ਤੋਂ। ਇਹ ਬੜੀ ਅਜੀਬੋ-ਗਰੀਬ ਜੀ ਉੱਥੇ ਚੱਲਦੀ ਪਈ ਆ ਲਹਿਰ ਇਸ ਸਮੇਂ। ਵੈਸੇ ਮੋਦੀ ਸਾਹਿਬ ਇਸ ਲਹਿਰ ਨੂੰ ਚਲਾ ਕੇ ਕੱਲ ਆਪਦਾ ਗਲਾ ਹੀ ਬਿਠਾ ਬੈਠੇ ਆ, 5-10 ਮਿੰਟਾਂ 'ਚ ਭਾਸ਼ਣ ਸਮੇਟ ਕੇ ਚਲੇ ਗਏ, ਹੁਣ ਤੇ ਆਵਾਜ਼ ਹੀ ਨਿਕਲਣੋਂ ਹਟ ਗਈ ਆ। ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਜਿਹੜੀ ਹੁਣ ਅਪਡੇਟ ਹੈ, ਕਿਉਂਕਿ ਤੁਹਾਨੂੰ ਪਤਾ ਦੂਜੇ ਮਰਹਲੇ ਦਾ ਜਿਹੜਾ ਇਲੈਕਸ਼ਨ ਉੱਥੇ ਹੋਣਾ ਵਾ ਉਹ ਹੁਣ ਅੰਤਲੇ ਪੜਾਅ ਤੇ ਆ। ਅੱਜ ਹਾਰਦਿਕ ਪਟੇਲ ਦੀ ਇੱਕ ਰੈਲੀ ਤੇ ਪਥਰਾਅ ਵੀ ਹੋਇਆ, 2 ਜਣੇ ਜ਼ਖਮੀ ਹੋ ਗਏ। ਹਾਰਦਿਕ ਪਟੇਲ ਉੱਥੇ ਹਾਰਦਿਕ ਕਰਾਈ ਜਾਂਦਾ। ਇਹ ਇਸ ਸਮੇਂ ਉਹ ਜਿਵੇਂ ਆਂਦੇ ਹੁੰਦੇ ਆ ਨਾ ਕਿ ਪਾਲੇ 'ਚ ਹੀ ਗੋਡੇ ਢਿੱਡ ਨੂੰ ਆਉਂਦੇ ਆ, ਤਾਂ ਇਸ ਸਮੇਂ ਹਾਰਦੇ ਪਾਲੇ ਤੋਂ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਗੋਡੇ ਢਿੱਡ ਨੂੰ ਆਉਂਦੇ ਪਏ ਆ, ਕਿਉਂਕਿ ਆ ਜਿਹੜਾ ਇਹਨਾਂ ਨੇ ਮੁੱਦਾ ਫੜ ਲਿਆ ਪਾਕਿਸਤਾਨ ਵਾਲਾ, ਇਸ ਪਾਕਿਸਤਾਨ ਦੇ ਮੁੱਦੇ ਤੋਂ ਆਮ ਬੰਦਾ, ਦੂਰ ਬੰਦਾ ਬੈਠਾ ਜਿਹੜਾ ਗੁਜਰਾਤ ਤੋਂ ਬਾਹਰ ਹੈ, ਉਹ ਵੀ ਅੰਦਾਜ਼ਾ ਲਾ ਲੈਂਦਾ ਕਿ ਕਿਸ ਤੌਖਲੇ 'ਚ ਇਸ ਸਮੇਂ ਤੁਰਦੇ ਪਏ ਆ, ਕਿ ਤੌਖਲਾ ਕੋਈ ਨਾ ਕੋਈ ਇਹਨਾਂ ਨੂੰ ਡਰਾ ਰਿਹਾ। ਬੀਜੇ ਤੇ ਗੁਜਰਾਤ ਮਾਡਲ ਦੀ ਗੱਲ ਕਰਦੇ ਸੀ, ਇਹਨਾਂ ਨੇ ਤਾਂ 22 ਸਾਲ ਉੱਥੇ ਕੀਤੇ ਵਿਕਾਸ ਦੀ ਗੱਲ ਕਰਨੀ ਸੀ, ਕੇਂਦਰ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ 4.25 ਸਾਲ ਦੀਆਂ ਪ੍ਰਾਪਤੀਆਂ ਉਹ ਦੱਸਣੀਆਂ ਸਨ। ਇਹ ਦੱਸਣ ਦੀ ਥਾਂ ਤੇ ਇਹ ਤੇ ਹੋਰ ਪਾਸੇ ਤੁਰ ਪਏ ਆ। ਇਹਦਾ ਮਤਲਬ ਕਿ ਦੱਸਣ ਲਈ ਕੁਛ ਵੀ ਹੈ ਨਹੀਂ। ਸੋ ਕੋਈ ਨਾ ਕੋਈ ਤੌਖਲਾ ਹੈ। ਦੂਜੀ ਚੀਜ਼ ਜਿਹੜੀ ਉਹ ਕਹੀ ਜਾਂਦੇ ਹੁੰਦੇ ਸੀ ਅੱਗੇ ਕਾਂਗਰਸੀ ਕਿ ਵਿਕਾਸ ਪਾਗਲ ਹੋ ਗਿਆ, ਹੁਣ ਲੋਕੀ ਕਹਿੰਦੇ ਵਿਕਾਸ ਪਾਗਲ ਹੋ ਕੇ ਪਾਕਿਸਤਾਨ 'ਚ ਚਲੇ ਗਿਆ। ਔਰ ਏਦਾਂ ਲੱਗਦਾ ਕਿ ਇਲੈਕਸ਼ਨ ਅਹਿਮਦਾਬਾਦ ਦਾ ਨਹੀਂ ਹੋ ਰਿਹਾ, ਇਸਲਾਮਾਬਾਦ ਦਾ ਹੋ ਰਿਹਾ, ਕਿਉਂਕਿ ਹਰੇਕ ਗੱਲ ਤੇ ਪਾਕਿਸਤਾਨ। ਸੋ ਨਰਿੰਦਰ ਮੋਦੀ ਜਿਸ ਤਰੀਕੇ ਨਾਲ ਇਸ ਬਹਿਸ ਨੂੰ ਮੋੜਦੇ ਪਏ ਆ, ਉਹ ਪ੍ਰਧਾਨ ਮੰਤਰੀ ਦਾ ਜਿਹੜਾ ਅਹੁਦਾ, ਉਹਦੀ ਗਰਿਮਾ ਜਿਹਨੂੰ ਕਹਿੰਦੇ, ਹਿੰਦੀ ਦਾ ਸ਼ਬਦ ਹੈ ਗਰਿਮਾ ਤੇ ਪੰਜਾਬੀ ਦਾ ਜੇ ਵਰਤੀਏ ਤੇ ਮਰਿਆਦਾ ਕਹਾਂਗੇ, ਉਹ ਜਿਹੜੀ ਅਹੁਦੇ ਦੀ ਮਰਿਆਦਾ ਹੁੰਦੀ ਹੈ ਨਾ, ਉਸ ਅਹੁਦੇ ਦੀ ਮਰਿਆਦਾ ਦਾ ਵੀ ਖਿਆਲ ਨਹੀਂ ਰੱਖ ਰਿਹਾ ਅੱਜ ਕੱਲ੍ਹ। ਜੀ ਅਗਲੀ ਜਿਹੜੀ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ ਵੀ ਕਰਨੀ ਸੇਨਾ ਨੇ ਹੁਣ ਮੰਗੀ ਰਾਮਪਾਲ ਦੀ ਰਿਹਾਈ। ਪੰਜਾਬੀ 'ਚ ਮੁਹਾਵਰਾ ਦਿੰਦੇ ਕਿ ਪਾਣੀ ਨਾਲੋਂ ਖੂਨ ਗਾੜਾ ਹੁੰਦਾ। ਉਹ ਤਾਂ ਕਹਿੰਦੇ ਹੁੰਦੇ ਆ ਕਿ ਜਿਹੜੇ ਭਾਈ ਆ ਨਾ ਔਖੇ ਵੇਲੇ ਭਾਈਆਂ ਦੇ ਕੰਮ ਆਉਂਦੇ ਆ, ਬੋੜ ਪੈਂਦੇ ਆ, ਪਈ ਤੋਂ ਬੋੜ ਪੈਂਦੇ ਆ। ਉਹ ਸਾਡੇ ਬਜ਼ੁਰਗ ਤਾਂ ਕਿਹਾ ਕਰਦੇ ਸੀਗੇ ਕਿ ਪਾਣੀ ਨਾਲੋਂ ਖੂਨ ਗਾੜਾ ਹੁੰਦਾ, ਖੂਨ ਦੀ ਖਿੱਚ ਹੁੰਦੀ ਆ। ਤੇ ਇਹਨਾਂ ਦਾ ਵੀ ਪਤਾ ਨਹੀਂ ਕੀ ਭਾਈ ਬੰਦੇ ਆ ਸੰਤ ਰਾਮਪਾਲ। ਵੈਸੇ ਤੇ ਲੋਕ ਸੰਤ ਰਾਮਪਾਲ ਕਹਿੰਦੇ ਆ, ਕਹਿਣਾ ਉਹਨੂੰ ਅਸੰਤ ਰਾਮਪਾਲ ਹੀ ਚਾਹੀਦਾ, ਜਿਸ ਤਰੀਕੇ ਦੇ ਉਹਦੇ ਕੰਮ ਆ। ਆਪ ਨਹਾ ਕੇ ਜਿੰਨੀ ਮੈਲ ਵਾਲੀ ਉਹਦੀ ਸਾਰੀ ਜਿੰਨੀ ਵਾਣੀ ਹੁੰਦੀ ਆ, ਮੁੜ ਕੇ ਇੱਕ ਥਾਂ ਤੇ ਇਕੱਠੀ ਕਰਕੇ ਦੇਗਚੇ 'ਚ ਖੀਰ ਬਣਾ ਕੇ ਸੰਗਤਾਂ ਨੂੰ ਖਵਾਈ ਜਾਂਦਾ, ਕਹਿੰਦਾ ਕਿ ਲਓ ਜੀ ਭਾਰ ਉਤਾਰਾ ਹੋ ਜਾਊਗਾ। ਉਸ ਬੰਦੇ ਦੀ ਇਹਨਾਂ ਨੇ ਜਿਸ ਤਰੀਕੇ ਨਾਲ ਆ ਕੇ ਪਿੱਠ ਥਪਥਾ ਪਾਈ ਆ, ਸਾਰੇ ਹੈਰਾਨ ਹੋ ਗਏ ਕਿ ਕਰਨੀ ਸੈਨਾ ਤੇ ਠੀਕ ਹੈ ਕਿ ਕਹਿੰਦੀ ਸੀ ਕਿ ਪਦਮਾਵਤੀ ਦੇ ਹੱਕ 'ਚ ਅਸੀਂ ਖੜੇ ਹਾਂ, ਅਸੀਂ ਪਦਮਾਵਤੀ ਦੇ ਵਾਰਸ ਹਾਂ, ਪਦਮਾਵਤੀ ਦੀ ਵਿਰਾਸਤ ਦੇ ਅਸੀਂ ਵਾਰਸ ਹਾਂ। ਪਰ ਇਹ ਤੇ ਇੱਕ ਵਾਰਸ ਹੋਰ ਨਵਾਂ ਇਹਨਾਂ ਨੇ ਤੋੜ ਲਿਆ, ਇੱਕ ਵਾਰਸ ਹੋਰ ਨਵਾਂ ਲੱਭ ਲਿਆ। ਪਦਮਾਵਤੀ ਦਾ ਸ਼ਾਇਦ ਵਾਰਸ ਹੈ ਇਹਨਾਂ ਦਾ, ਜਿਹੜਾ ਇਹ ਉਹਨਾਂ ਦੀ ਗੱਲ ਕਰੀ ਜਾਂਦੇ ਰਿਹਾਈਆਂ ਦੀ, ਜਿਹੜੇ ਲੋਕਾਂ ਨੇ ਇੱਥੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਪਾ ਦਿੱਤੀਆਂ। ਅਸਲ ਦੇ ਵਿੱਚ ਕਰਨੀ ਸੈਨਾ ਨੇ ਕੱਲ ਇੱਕ ਬਹੁਤ ਵੱਡੀ ਰੈਲੀ ਕੀਤੀ ਸੀ ਹਰਿਆਣੇ 'ਚ। ਉਸ ਰੈਲੀ ਦੇ ਵਿੱਚ ਜੋ ਉਹਨਾਂ ਨੇ ਪ੍ਰਚਾਰ ਕਰਨਾ ਆਪਣਾ, ਜੋ ਉਹਨਾਂ ਦਾ ਹੈਗਾ ਤਰਕ ਵਿਹਾਰ, ਉਹ ਤੇ ਉਹਨਾਂ ਨੇ ਕੀਤਾ ਹੀ ਕੀਤਾ। ਨਾਲ ਨਵੀਂ ਕੱਛ ਚੋਂ ਮੂੰਗਲੀ ਇਹ ਕੱਢ ਮਾਰੀ ਤੇ ਬਾਈ ਜੀ ਸੰਤ ਰਾਮਪਾਲ ਨੂੰ ਛੱਡੋ, ਹੁਣ ਉਹਦੇ ਖਿਲਾਫ ਝੂਠੇ ਕੇਸ ਦਰਜ ਕੀਤੇ ਗਏ ਆ, ਉਹਦੇ ਖਿਲਾਫ ਕੂੜ ਪ੍ਰਚਾਰ ਕੀਤਾ ਗਿਆ, ਹੁਣ ਉਹਨੂੰ ਰਿਹਾ ਕਰ ਦਿਓ। ਇਹ ਦੇਖੋ ਕਿੱਡੀ ਸਧਾਰਨ ਜੀ ਗੱਲ ਕਰਦੇ ਪਏ ਕਿ ਉਹਨੂੰ ਰਿਹਾ ਕਰ ਦਿਓ, ਜਿੱਦਾਂ ਉਹਨੇ ਬੱਕਰੀ ਖੋਲੀ ਹੁੰਦੀ ਹੈ ਕਿਸੇ ਦੀ। ਉਸ ਬੰਦੇ ਦਾ ਗੁਨਾਹ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੈ। ਉਸ ਬੰਦੇ ਤੇ ਕਈ ਕਿਸਮ ਦੇ ਪਹਿਲਾਂ ਕੇਸ ਸੀਗੇ, ਜਦੋਂ ਹਾਈ ਕੋਰਟ ਨੇ ਸੱਦਿਆ ਗਿਆ ਨਹੀਂ, ਫਿਰ ਹਾਈ ਕੋਰਟ ਨੇ ਬੁਲਾਇਆ ਗਿਆ ਨਹੀਂ, ਫਿਰ ਵਾਰੰਟ ਕੱਢੇ ਗਿਆ ਨਹੀਂ, ਫਿਰ ਅੰਤ 'ਚ ਕਿਹਾ ਕਿ ਇਹਨੂੰ ਚੱਕ ਕੇ ਲਿਆਓ, ਜਿਸ ਮਰਜ਼ੀ ਤਰੀਕੇ ਨਾਲ ਲੈ ਕੇ ਆਓ। ਜਦੋਂ ਫਿਰ ਪੁਲਿਸ ਗਈ ਤੇ ਅੱਗੋਂ ਵਾ ਕੇ ਕਾਲੇ ਲੀੜੇ ਆਪਣੇ ਚੇਲੇ ਚਾਪੜਿਆਂ ਨੂੰ ਲੱਕੜ ਦੀਆਂ ਬੰਦੂਕਾਂ ਫੜਾ ਕੇ ਕਹਿੰਦਾ ਆ ਜਾਓ, ਜਿਹਨੇ ਨੱਚਣਾ ਤੇ ਆ ਜਾਓ, ਹੁਣ ਅਸੀਂ ਪਾਵਾਂਗੇ ਤੁਹਾਡੀਆਂ ਬਾਹਾਂ ਹੁਣ ਬੰਗਿਆਂ 'ਚ। ਫਿਰ ਉਸ ਤੋਂ ਬਾਅਦ ਜੋ ਉੱਥੇ ਹੋਇਆ, ਕਰੋੜਾਂ ਰੁਪਈਆ ਖਰਚਿਆ ਗਿਆ ਉਹਨੂੰ ਘੜੀਸ ਕੇ ਲਿਜਾਣ 'ਚ, ਮੁੜ ਕੇ ਕਾਫੀ ਉੱਥੇ ਗੋਲੀ ਵੀ ਚੱਲੀ, ਤੁਹਾਨੂੰ ਪਤਾ ਦਵੱਲੀ ਚੜ੍ਹ ਪਈ, ਕਈਆਂ ਦੀਆਂ ਪਸਲੀਆਂ ਸੇਕੀਆਂ ਗਈਆਂ,
ਕੁਛ ਮੌਤਾਂ ਵੀ ਹੋਈਆਂ ਸਨ। ਹੁਣ ਉਸ ਬੰਦੇ ਨੂੰ ਇਹ ਕਹਿਣਾ ਕਿ ਜੀ ਇਹਨੇ ਤਾਂ ਕੀਤਾ ਹੀ ਕੱਖ ਨਹੀਂ, ਇਹਨੂੰ ਤੇ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ, ਇਹ ਤੇ ਕਿਤੇ ਨਾ ਕਿਤੇ ਭਾਰਤੀ ਕਾਨੂੰਨ ਨੂੰ ਵੀ ਚੁਣੌਤੀ ਆ। ਕਿਉਂਕਿ ਜਿਸ ਬੰਦੇ ਨੇ ਭਾਰਤੀ ਕਾਨੂੰਨ ਨੂੰ ਸਿੱਧੇ ਤੌਰ ਤੇ ਟੱਕਰ ਦੇਣ ਦਾ ਯਤਨ ਕੀਤਾ, ਉਹਦੀ ਜੇ ਇਹ ਪਿੱਠ ਥਪਥਪਾਉਂਦੇ ਆ, ਇਹ ਕਹਿੰਦੇ ਆ ਕਿ ਉਸ ਬੰਦੇ ਨਾਲ ਧੱਕਾ ਹੋਇਆ, ਉਸ ਬੰਦੇ ਨੂੰ ਰਿਹਾਅ ਕਰੋ, ਤੇ ਇਹਦਾ ਮਤਲਬ ਆ ਕਿ ਜੋ ਕੁਛ ਕਾਨੂੰਨ ਕਰਦਾ ਪਿਆ ਉਹਨਾਂ ਦੀ ਨਜ਼ਰ ਦੇ ਵਿੱਚ ਕਾਨੂੰਨ ਉਹ ਗਲਤ ਕਰਦਾ ਪਿਆ, ਜਾਂ ਕਾਨੂੰਨ ਦੀ ਕੋਈ ਔਕਾਤ ਨਹੀਂ, ਵਸਾਤ ਨਹੀਂ ਜੋ ਇਹ ਸਭ ਕੁਛ ਕਰਦਾ ਪਿਆ। ਹੁਣ ਦੂਜੀ ਚੀਜ਼ ਇਹ ਆ ਕਿ ਕਰਨੀ ਸੈਨਾ ਅੱਜ ਤੇ ਇਹੋ ਜਿਹੀ ਮੰਗ ਇੱਕ ਰੈਲੀ ਚ ਕਰਦੀ ਪਈ, ਕੱਲ ਨੂੰ ਹੋ ਸਕਦਾ ਜੇਲ੍ਹ ਦੇ ਅੱਗੇ ਜਾ ਕੇ ਧਰਨੇ ਤੇ ਬਹਿ ਜਾਵੇ, ਇਹ ਲਿਆਓ ਭਾਈ ਸਾਡਾ ਬੰਦਾ ਛੱਡੋ, ਇਸ ਸੰਤ ਕੋਲੋਂ ਤੇ ਸਾਡੀ ਜਿਹੜੀ ਸੰਗਤ ਆ ਉਧਰੀ ਖਲੋਤੀ ਹੈ, ਤੁਸੀਂ ਨੂੰ ਰਿਹਾਅ ਕਰੋ। ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਕੰਡੈਮ ਕਰਨਾ ਚਾਹੀਦਾ, ਇਹਨਾਂ ਚੀਜ਼ਾਂ ਨੂੰ ਰੱਦ ਕਰਨਾ ਚਾਹੀਦਾ, ਸਰਕਾਰੀ ਤੌਰ ਤੇ ਪ੍ਰਤੀਕਰਮ ਦੇਣਾ ਚਾਹੀਦਾ। ਸਰਕਾਰਾਂ ਦੇ ਵਿੱਚ ਜੋ ਬੈਠੇ, ਹਰਿਆਣੇ ਸਰਕਾਰ ਚ ਬੈਠੇ ਆ ਜਿਹੜੇ, ਉਹਨਾਂ ਨੂੰ ਕਹਿਣਾ ਚਾਹੀਦਾ ਕਿ ਕਿਉਂ ਭਾਈ ਇਹਨਾਂ ਨੂੰ ਕਾਹਤੋਂ ਛੱਡ ਦਈਏ ਅਸੀਂ। ਇਹ ਉਹ ਲੋਕ ਆ ਜਿਨ੍ਹਾਂ ਲੋਕਾਂ ਨੇ ਉੱਥੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਖਤਰੇ ਚ ਪਈਆਂ। ਔਰ ਦੂਜੀ ਗੱਲ ਇਹ ਕਹਿਣਗੇ ਨਹੀਂ, ਕਹਿਣਗੇ ਇਸ ਕਰਕੇ ਨਹੀਂ ਕਿਉਂਕਿ ਜਿਹੜੀ ਇਹ ਕਰਨੀ ਸੈਨਾ ਭੂਤਰੀ ਫਿਰਦੀ ਆ, ਇਸ ਕਰਨੀ ਸੈਨਾ ਦੇ ਪੁਤਰਾਵੇ ਨੂੰ ਇਹਨਾਂ ਨੇ ਹੀ ਤੇ ਪੈਦਾ ਕੀਤਾ ਜੀ। ਜਿੱਦਾਂ ਇਹਨਾਂ ਨੇ ਬੋਲੀਆਂ ਲਾਉਣੀਆਂ ਸ਼ੁਰੂ ਕੀਤੀਆਂ ਸੀ ਸਿਰਾਂ ਦੀਆਂ ਕਿ ਉਹਦਾ ਸਿਰ ਵੱਢ ਲਿਓ, ਉਹਦਾ ਨੱਕ ਵੱਢ ਲਿਓ, ਉਹਦਾ ਕੰਨ ਵੱਢ ਲਿਓ, ਜਿਵੇਂ ਜੰਗਲ ਰਾਜ ਦੇ ਵਿੱਚ ਫਿਰਦੇ ਹੁੰਦੇ ਆ ਜੀ। ਉਦੋਂ ਇਹਨਾਂ ਲੋਕਾਂ ਦੇ ਪਰਚੇ ਦਰਜ ਕਰਨੇ ਚਾਹੀਦੇ ਸੀ। ਇਹਨਾਂ ਨੇ ਉਲਟਾ ਇਹਨਾਂ ਦੇ ਹੱਕ 'ਚ ਬਿਆਨ ਦੇਣੇ ਸ਼ੁਰੂ ਕਰ ਦਿੱਤੇ, ਕਿਉਂਕਿ ਵੋਟ ਬੈਂਕ ਦੀ ਰਾਜਨੀਤੀ ਆ। ਇੱਥੋਂ ਤੱਕ ਕਿ ਭਾਜਪਾ ਦੇ ਮੁੱਖ ਮੰਤਰੀ ਕਹਿੰਦੇ ਸੀ ਕਿ ਪਦਮਾਵਤੀ ਦੀ ਫਿਲਮ ਸਾਡੇ ਰਾਜਾਂ 'ਚ ਨਹੀਂ ਲੱਗੂਗੀ। ਜਦੋਂ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੀ ਸ਼ਹਿ ਮਿਲ ਜੂਗੀ ਤਾਂ ਫਿਰ ਉਹ ਰਾਮਪਾਲ ਦੀ ਹੁਣ ਤੇ ਰਿਹਾਈ ਮੰਗਦੇ ਆ। ਹੋ ਸਕਦਾ ਮੁੜ ਕੇ ਰਿਹਾਈ ਲਈ ਜੇਲ੍ਹ ਤੇ ਚੜਾਈ ਵੀ ਕਰ ਦੇਣ, ਕੋਈ ਫਰਕ ਨਹੀਂ ਪੈਂਦਾ। ਸੋ ਇਹ ਇਸ ਤਰ੍ਹਾਂ ਦੇ ਜਿਹੜੇ ਐਜੀਟੇਸ਼ਨ ਹੁੰਦੇ ਆ, ਠੀਕ ਹੈ ਪਦਮਾਵਤੀ ਦੇ ਹੱਕ 'ਚ ਕਰੀ ਜਾਣ, ਜੋ ਮਰਜ਼ੀ ਹੋਵੇ, ਪਰ ਆਹ ਜਿਹੜੀ ਮੰਗ ਇਹਨਾਂ ਨੇ ਰੱਖ ਦਿੱਤੀ ਹੈ, ਇਸ ਮੰਗ ਤੋਂ ਇਹ ਵੀ ਇੱਕ ਸੰਭਾਵਨਾ ਬਣਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਇੱਕ ਉਹ ਬਾਬਾ ਜਿਹਦੇ ਨਾਂ ਦੇ ਨਾਲ ਫਿਰ ਪਿੱਛੇ ਰਾਮ ਲੱਗਦਾ। ਵੈਸੇ ਰਾਮ ਵਾਲੇ ਜਿੰਨੇ ਬਾਬੇ ਅੱਜ ਕੱਲ੍ਹ ਪੱਕਾ ਰਾਮ ਕਰਦੇ ਪਏ ਆ ਜੇਲ੍ਹ ਦੇ ਵਿੱਚ, ਚਾਹੇ ਉਹ ਆਸਾ ਰਾਮ ਆ, ਚਾਹੇ ਰਾਮਪਾਲ ਆ, ਤੇ ਚਾਹੇ ਗੁਰਮੀਤ ਰਾਮ ਰਹੀਮ ਆ, ਤਾਂ ਉਹ ਜਿਹੜੇ ਗੁਰਮੀਤ ਰਾਮ ਰਹੀਮ ਹੋਰੀ ਕਰਦੇ ਪਏ ਉੱਥੇ ਰਾਮ ਕਾਫੀ ਲੰਮੇ ਸਮੇਂ ਤੋਂ, ਉਹਨਾਂ ਲਈ ਵੀ ਹੋ ਸਕਦਾ ਕੋਈ ਕੱਲ ਨੂੰ ਰੈਲੀ ਕਰਕੇ ਆਖੇ ਕਿ ਉਹ ਬਾਬਾ ਤੇ ਵਿਚਾਰਾ ਐਵੇਂ ਮਾਸੂਮ ਜਿਹਾ ਰਗੜਤਾ, ਕਿਰਪਾ ਕਰਕੇ ਉਹਦੀ ਬਚਾਈ ਕਰ ਦਿਓ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਅਕਾਲੀਆਂ ਨੇ ਵੰਗਾਰਿਆ, ਕਹਿੰਦੇ ਹਿੰਮਤ ਆ ਤਾਂ ਫੜ ਕੇ ਦਿਖਾਓ। ਨਾ ਚੋਰ ਲੱਗੇ ਤੇ ਨਾ ਕੁੱਤਾ ਭੌਂਕੇ, ਸਭ ਕੁਛ ਉਦਾਂ ਦਾ ਉਦਾਂ ਹੀ ਹੋਣਾ। ਦੇਖੋ ਇਸ ਸਮੇਂ ਅਕਾਲੀ ਬੜੇ ਕਸੂਤੇ ਜੇ ਫਸੇ ਆ। ਕਸੂਤੇ ਜੇ ਇਸ ਕਰਕੇ ਫਸੇ ਆ ਕਿਉਂਕਿ ਉਹਨਾਂ ਲਈ ਨਾ ਤੇ ਹੁਣ ਗਾਂਹ ਜਾਣ ਜੋਗਾ ਰਸਤਾ ਬਚਿਆ, ਨਾ ਪਿਛਾਂ ਆਉਣ ਜੋਗਾ ਰਸਤਾ ਬਚਿਆ। ਉਹ ਕਹਿੰਦੇ ਆ ਕਿ ਗ੍ਰਿਫਤਾਰੀਆਂ ਦੇਣੀਆਂ। ਐਲਾਨ ਕਰ ਗਏ ਸੁਖਬੀਰ ਸਿੰਘ ਬਾਦਲ ਹੋਣੀ ਕਿ ਅਸੀਂ 1.25 ਲੱਖੀ ਫੌਜ ਤਿਆਰ ਕਰਾਂਗੇ, ਤੇ ਪਿੰਡਾਂ ਦੇ ਵਿੱਚ ਲੋਕ ਕਹਿੰਦੇ ਪਏ ਆ ਕਿ ਫੌਜ ਦੇ ਵਿੱਚ ਉਹ ਬੰਦੇ ਹੀ ਭਰਤੀ ਕਰੋ ਜਿਹੜੇ ਗਰੰਟ ਵਾਲੇ ਚੈੱਕ ਤੁਹਾਡੇ ਕੋਲੋਂ ਫੜਦੇ ਸੀ, ਅਸੀਂ ਜੁੱਤੀਆਂ ਖਾਣ ਕਿਉਂ ਜਾਈਏ। ਤੇ ਪਿੰਡਾਂ 'ਚ ਮੂੰਹ ਗੱਲਾਂ ਕਰਦੇ ਪਏ ਲੋਕੀ। ਉਹ ਕਹਿੰਦੇ ਠੀਕ ਆ, ਪਿਓ ਦਾਦੇ ਦਾ ਅਕਾਲੀ ਦਲ ਆ, ਅਸੀਂ ਉਸ ਅਕਾਲੀ ਦਲ ਨਾਲ ਜੁੜੇ ਆ, ਪਰ ਇਹਨਾਂ ਦੀ ਥਾਂ ਤੇ ਹੋਣਾ ਹੀ ਜਾ ਕੇ ਮੋਹਰਾਂ ਕਿਉਂ ਬਣਾਈਏ। ਦੂਜੀ ਚੀਜ਼ ਇਹ ਆ ਕਿ ਹੁਣ ਜੇ ਇਸ ਤਰ੍ਹਾਂ ਦਾ ਪ੍ਰੋਗਰਾਮ ਦਿੰਦੇ ਪਏ ਆ ਕਿ ਆਓ ਸਾਨੂੰ ਫੜੋ, ਤੇ ਜੇ ਕੱਲ ਨੂੰ ਇਹਨਾਂ ਨੂੰ ਫੜਨ ਤੇ ਇਹ ਮੁੜ ਕੇ ਇਹਨਾਂ ਦੇ ਵਿੱਚੋਂ ਕੁਛ ਬੰਦੇ ਲੱਭਣ ਨਾ, ਤਾਂ ਵੀ ਗੱਲ ਮਾੜੀ ਆ। ਪਰ ਇੱਕ ਚੀਜ਼ ਹੋਰ ਵੀ ਆ ਕਿ ਦੇਖੋ ਜਿਹੜਾ ਕੇਸ ਇਹਨਾਂ ਤੇ ਪਾਇਆ ਗਿਆ ਉਹਦੀ ਚਰਚਾ ਕਰ ਲੈਣੀ ਲਾਜ਼ਮੀ ਆ, ਕਿਉਂਕਿ ਉਹ ਬਹੁਤ ਵੱਡੀ ਗਿਣਤੀ 'ਚ ਬੰਦੇ ਨਾਮਜ਼ਦ ਹੋਏ ਇਸ ਕੇਸ ਦੇ ਵਿੱਚ। ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਜਿੰਨੇ ਅਕਾਲੀਆਂ ਤੇ ਕੇਸ ਬਣੇ ਆ, ਉਹ ਮੇਰੇ ਖਿਆਲ ਦੇ ਨਾਲ 2,500 ਦੇ ਕਰੀਬ ਆ, 2,500 ਦੇ ਕਰੀਬ, 2,287 ਕੇਸ ਆ। ਔਰ ਇਹ ਤੋਂ ਵੀ ਅਗਲੀ ਜਿਹੜੀ ਦਿਲਚਸਪ ਗੱਲ ਹੈ ਉਹ ਇਹ ਆ ਕਿ 2,287 ਚੋਂ ਬਹੁਤੇ ਉਹ ਆ ਜਿਹੜੇ ਇਹਨਾਂ ਦੀ ਮਲਾਈ ਚੋਂ ਆਉਂਦੇ ਆ। ਮਲਾਈ ਤੋਂ ਭਾਵ ਆ ਜਿਹੜੇ ਇਲੈਕਸ਼ਨ ਲੜਦੇ ਆ, ਚਾਹੇ ਉਹ ਸਥਾਨਕ ਸਰਕਾਰਾਂ ਦੇ ਹੋਣ, ਚਾਹੇ ਉਹ ਉਤਲੇ ਹੋਣ, ਤੇ ਚਾਹੇ ਫਿਰ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਲੜਦੇ ਹੋਣ, ਸਾਰੇ ਉਹ ਚੁਣ ਕੇ ਫਸਾਏ ਗਏ ਆ। ਹੁਣ ਉਤਲੀ ਗੱਲ, ਜਿਹੜੀ ਸਭ ਤੋਂ ਉਤਲੀ ਗੱਲ ਹੈ ਉਹ ਇਹ ਆ ਕਿ ਜਿਹੜਾ ਇਹਨਾਂ ਤੇ ਕੇਸ ਪਾਇਆ ਉਹਦੇ 'ਚ 5 ਸਾਲ ਦੀ ਕੈਦ ਆ।
ਔਰ ਇਹਨਾਂ 'ਚ ਉਹ ਬੰਦੇ ਵੀ ਨਾਮਜ਼ਦ ਕੀਤੇ ਗਏ ਜਿਨ੍ਹਾਂ ਨੇ ਚੋਣ ਲੜੀ ਹੈ ਜਾਂ ਚੋਣ ਗਾਂ ਲੜਨੀ ਹੈ। ਜੇ ਮੰਨ ਲਓ ਇਹ ਕਾਂਗਰਸ ਦਵਾ ਦਵ ਮੁਕੱਦਮੇ ਜਿੱਦਾਂ ਦਰਜ ਕੀਤੇ ਉਦਾਂ ਹੀ ਇਹਨਾਂ ਦਾ ਨਿਪਟਾਰਾ ਕਰ ਦਿੰਦੀ ਆ ਤੇ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਕੋਈ ਸੇਕ ਲੱਗ ਜਾਂਦਾ, ਕੋਈ ਝਟਕਾ ਲੱਗ ਜਾਂਦਾ ਤੇ ਆਉਣ ਵਾਲੇ ਦਿਨਾਂ 'ਚ ਇਹ ਅਮਰੀਕਾ ਕੈਨੇਡਾ 'ਚ ਜਾਣ ਲਈ ਵੀ ਅਦਾਲਤਾਂ ਤੋਂ ਇਜਾਜ਼ਤ ਮੰਗਣਗੇ। ਦੂਜੀ ਚੀਜ਼ ਇਹ ਆ ਕਿ ਇਲੈਕਸ਼ਨ ਲੜਨ ਦੀ ਵੀ ਸੰਭਾਵਨਾ ਕਈਆਂ ਦੀ ਮੱਧਮ ਪੈ ਜਾਣੀ ਹੈ ਜੇ ਇਹਨਾਂ ਨੇ ਤੱਤ ਫੱਟ ਜਿੱਦਾਂ ਕੇਸ ਦਰਜ ਕੀਤੇ ਆ ਉਦਾਂ ਇਹਨਾਂ ਦੇ ਨਿਪਟਾਰੇ ਕਰ ਦਿੱਤੇ। ਕਿਉਂਕਿ ਇਹ ਜਿਹੜਾ ਕੇਸ ਆ ਖਾਸ ਤੌਰ ਤੇ ਜਿੱਦਾਂ ਇੱਕ ਇਹਨਾਂ ਦੀ ਧਾਰਾ ਹੈ ਨਾ 188, 283, 341 ਏਦਾਂ ਦੀਆਂ ਕੁਛ ਧਾਰਾਵਾਂ ਨੇ। ਇਹਦੇ ਵਿੱਚ ਜਿਹੜੀ ਹਾਈਵੇ ਨੂੰ ਰੋਕਣ ਵਾਲੀ ਧਾਰਾ ਹੈ ਉਹਦੇ ਵਿੱਚ ਦੇਖੋ ਕੁਛ ਵੀ ਜ਼ਰੂਰਤ ਨਹੀਂ ਹੈ, ਕੋਈ ਵੀ ਗਵਾਹ ਦੀ ਜ਼ਰੂਰਤ ਨਹੀਂ ਹੈ, ਕੋਈ ਪੁਲਿਸ ਦੀ ਗਵਾਹੀ ਦੀ ਜ਼ਰੂਰਤ ਨਹੀਂ ਹੈ। ਵੀਡੀਓਗ੍ਰਾਫੀ ਹੈ, ਮਤਲਬ ਕਿ ਇਸ ਬੰਦੇ ਨੇ ਹਾਈਵੇ ਰੋਕਿਆ ਉਹਦੀ ਤੁਹਾਡੇ ਕੋਲ ਵੀਡੀਓ ਫੁਟੇਜ ਮੌਜੂਦ ਆ ਤਾਂ ਉਸ ਵੀਡੀਓ ਫੁਟੇਜ ਦੇ ਆਧਾਰ ਤੇ ਹੀ ਕੇਸ ਦਾ ਫੈਸਲਾ ਹੋ ਜਾਂਦਾ। ਸੋ ਕੇਸ ਕਸੂਤਾ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਇਹ ਹੁਣ ਪਤਾ ਨਹੀਂ ਤੇ ਕਾਂਗਰਸ ਨੂੰ ਡਰਾਉਣ ਲਈ ਇਹ ਗੱਲ ਕਹੀ ਜਾਂਦੇ ਕਿ ਆਜੋ ਫਿਰ ਸਾਨੂੰ ਫੜ ਕੇ ਦਿਖਾਓ। ਇਹ ਵੈਸੇ ਬਹੁਤ ਵੱਡੀ ਗੱਲ ਆ। ਜਿੱਦਾਂ ਅਕਾਲੀ ਇਸ ਸਮੇਂ ਸ਼ਸ਼ੋ ਪੰਜ ਦੇ ਵਿੱਚ ਆ ਕਿ ਹੁਣ ਕੀ ਕਰੀਏ, ਕਿਉਂਕਿ ਇਹਨਾਂ ਨੇ ਏਡੀ ਸਖਤ ਕਾਰਵਾਈ ਦੀ ਕਦੇ ਉਮੀਦ ਨਹੀਂ ਰੱਖੀ ਹੋਏਗੀ ਕਿ ਸਾਡੇ ਤੇ ਇਹ ਕਾਰਵਾਈ ਹੋ ਜਾਏਗੀ। ਪਰ ਦੂਜੇ ਪਾਸੇ ਕਾਂਗਰਸ ਲਈ ਵੀ ਮੁਸ਼ਕਲ ਇਹੋ ਹੀ ਆ ਕਿ ਪਰਚੇ ਤੇ ਦਰਜ ਕਰ ਲਏ ਆ। ਪਹਿਲਾਂ ਵੀ ਕਾਂਗਰਸ ਦੀ ਬੜੀ ਫਜ਼ੀਅਤ ਹੋਈ ਜਾਂਦੀ, ਉਹ ਕਹਿੰਦੇ ਕਿ ਆਪਦੇ ਬੰਦਿਆਂ ਤੇ ਇਹਨਾਂ ਤੇ ਪਰਚੇ ਹੋਈ, ਫਿਰ ਕਹਿੰਦੇ ਕਿ ਇਹਨਾਂ ਦਾ ਆਪਦਾ ਬੰਦਾ DIG, ਆਪਦਾ ਬੰਦਾ ਮਤਲਬ ਕਿ ਇਹਨਾਂ ਦੀ ਸਰਕਾਰ ਦਾ ਹਿੱਸਾ DIG ਜਾ ਕੇ ਉੱਥੇ ਔਨ ਰਿਕਾਰਡ ਕਹਿੰਦਾ ਕਿ ਅਕਾਲੀਆਂ ਤੇ ਲਾਈ 307 ਦੀ ਧਾਰਾ ਅਸੀਂ ਤੋੜ ਦਿੱਤੀ ਆ। ਬਾਅਦ ਦੇ ਵਿੱਚ ਕਾਂਗਰਸੀਏ ਨਮੋਸ਼ੀ ਛਪਾਉਣ ਦੇ ਮਾਰੇ ਕਹਿਣ ਡਏ ਆ ਕਿ ਨਹੀਂ ਜੀ ਧਾਰਾ ਧੁਰਾ ਕੋਈ ਨਹੀਂ ਤੋੜੀ, ਤੇ ਐਵੇਂ ਅਕਾਲੀ ਆਪਣੇ ਮਨੋਂ ਬਣਾਈ ਜਾਂਦੇ ਆ। ਤੇ ਹੁਣ ਅੱਜ ਪ੍ਰਕਾਸ਼ ਸਿੰਘ ਬਾਦਲ ਵੀ ਬੋਲਿਆ, ਉਹ ਕਹਿੰਦਾ ਕਿ DIG ਆਪਣੇ ਘਰੋਂ ਥੋੜੀ ਸੁਨੇਹਾ ਲੈ ਕੇ ਤੇ ਉੱਥੇ ਚਲੇ ਗਿਆ ਜੀ। ਅਕਸਰ DIG ਨੇ DGP ਨੇ ਭੇਜਿਆ ਹੋਊਗਾ ਤੇ DGP ਸਿੱਧੇ ਤੌਰ ਤੇ ਹੁਕਮ ਲੈਂਦਾ ਕੈਪਟਨ ਅਮਰਿੰਦਰ ਸਿੰਘ ਤੋਂ। ਇਹਦਾ ਮਤਲਬ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਦੇ ਵਿੱਚ ਆ ਕੇ ਇੱਕ ਤਰ੍ਹਾਂ ਨਾਲ ਮੰਗਾਂ ਮੰਨਣ ਦਾ ਐਲਾਨ ਕੀਤਾ। ਹੁਣ ਕਾਂਗਰਸੀ ਇੱਕ ਪਾਸੇ ਤੇ ਇੱਧਰ ਘਿਰੇ ਪਏ ਆ ਕਿ ਔਨ ਰਿਕਾਰਡ ਤੁਹਾਡਾ ਅਫਸਰ ਪਿੰਡ ਦੀਆਂ ਮੰਨ ਲਈਆਂ, ਤੁਸੀਂ ਉਹ ਮਰਜ਼ੀ ਕਹੀ ਜਾਂਦੇ। ਹੁਣ ਇਹ ਵੱਡੀ ਹੋਊਗੀ ਕਿ ਕੀ ਇਹ ਅਕਾਲੀਆਂ ਨੂੰ ਹੱਥ ਪਾਉਣਗੇ? ਜੇ ਪਾਉਣਗੇ ਤਾਂ ਫੇਰ ਹੋ ਸਕਦਾ ਕਿ ਅਕਾਲੀ ਜਿਹੜਾ ਪ੍ਰੋਗਰਾਮ ਦਿੱਤੀ ਬੈਠੇ ਆ ਚਾਹੇ ਮਾੜਾ ਮੋਟਾ ਸਹੀ ਪਰ ਕਰਨਗੇ ਜ਼ਰੂਰ। ਜੇ ਕਰਨਗੇ ਤਾਂ ਇਸ ਸਰਕਾਰ ਲਈ ਅੜਿੱਕੇ 100 ਕਿਸਮ ਦੇ ਆਉਣਗੇ। ਇਹ ਤੈਅ ਆ, ਭਾਵੇਂ ਉਹਨਾਂ ਦਾ ਪ੍ਰੋਗਰਾਮ ਜਿੱਦਾਂ ਮਰਜ਼ੀ ਹੋਵੇ। ਦੂਜੀ ਚੀਜ਼ ਜਿਹੜੀ ਆ, ਜੇ ਨਹੀਂ ਫੜਨਗੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੋ ਕਹਾਣੀ ਇੱਥੇ ਅਕਸਰ ਬੋਲੀ ਜਾਂਦੀ ਆ ਕਿ ਇਹ ਜਿਹੜਾ ਜੀ ਇਹ ਫਰੈਂਡਲੀ ਮੈਚ ਆ। ਸੋ ਇਹ ਕਾਂਗਰਸ ਲਈ ਵੀ ਦੋਏ ਚੀਜ਼ਾਂ ਜਿਹੜੀਆਂ ਉਹ ਇਸ ਸਮੇਂ ਬਹੁਤ ਜ਼ਿਆਦਾ ਮਹੱਤਵ ਰੱਖਦੀਆਂ ਕਿ ਕੀ ਅਕਾਲੀਆਂ ਤੇ ਜਿਹੜੇ ਕੇਸ ਪਾਏ ਗਏ ਆ ਉਹਨਾਂ ਕੇਸਾਂ ਦੇ ਵਿੱਚ ਗ੍ਰਿਫਤਾਰੀ ਕੀਤੀ ਜਾਵੇ। ਸੈਕੰਡ ਥਿੰਗ ਇਹ ਹੈ ਕਿ ਜੇ ਨਹੀਂ ਤਾਂ ਫਿਰ ਜੋ ਲੋਕ ਸਵਾਲ ਕਰਨਗੇ ਉਹਨਾਂ ਸਵਾਲਾਂ ਤੋਂ ਕਿੱਦਾਂ ਬਚਿਆ ਜਾਵੇ। ਸੋ ਇਹ ਕਾਂਗਰਸ ਲਈ ਵੀ ਦੁਬਿਧਾ, ਅਕਾਲੀਆਂ ਲਈ ਵੀ ਦੁਬਿਧਾ। ਸੋ ਇਸ ਦੁਬਿਧਾ ਤੋਂ ਕੌਣ ਪਾਰ ਪਾਉਂਦਾ ਇਹ ਦੇਖਦੇ ਹਾਂ। ਜੀ ਜੀ, ਅਗਲੀ ਜਿਹੜੀ ਆ ਖਬਰ ਦੇ ਵੱਲ ਵੱਧਦੇ ਆ। ਪ੍ਰਵਾਸੀਆਂ ਦੇ ਬੱਚਿਆਂ ਨੂੰ ਹੁਣ ਆਪਣੇ ਖਰਚ ਤੇ ਪੰਜਾਬ ਘੁਮਾਏਗੀ ਸਰਕਾਰ। ਦੇਖੋ ਇਹ ਕਾਂਗਰਸ ਸਰਕਾਰ ਦੀ ਬਿਲਕੁਲ ਜਦੋਂ ਇਹ ਆਏ ਸੀਗੇ ਸੱਤਾ 'ਚ ਇਹਨਾਂ ਦੀ ਉਹ ਇਹ ਸਕੀਮ ਕਾਫੀ ਚਿਰਾਂ ਤੋਂ ਲਮਕਦੀ ਪਈ ਸੀਗੀ ਕਿ ਅਸੀਂ ਉਹਨਾਂ ਪ੍ਰਵਾਸੀਆਂ ਦੇ ਬੱਚਿਆਂ ਨੂੰ ਆਪਣੇ ਖਰਚੇ ਤੇ ਪੰਜਾਬ ਬੁਲਾ ਕੇ ਕਮਾਈਏ ਜਿਹੜੇ ਬਹੁਤ ਲੰਮਾ ਸਮਾਂ ਪਹਿਲਾਂ ਪ੍ਰਵਾਸ 'ਚ ਚਲੇ ਗਏ ਸਨ ਤੇ ਅੱਗੇ ਉਹਨਾਂ ਦੀਆਂ ਦੂਜੀਆਂ ਤੀਜੀਆਂ ਚੌਥੀਆਂ ਪੀੜ੍ਹੀਆਂ ਜਿਹੜੀਆਂ ਉਹ ਇਸ ਸਮੇਂ ਵਿਚਰਦੀਆਂ ਪਈਆਂ ਪਰ ਪੰਜਾਬ ਦੇ ਨਾਲੋਂ ਜਿਨ੍ਹਾਂ ਦਾ ਤੋੜ ਵਿਛੋੜਾ ਹੋ ਚੁੱਕਾ ਉਹਨਾਂ ਨੂੰ ਦੁਬਾਰਾ ਉਹਨਾਂ ਦੀ ਮਿੱਟੀ ਦੇ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ। ਹਾਲਾਂਕਿ ਇਸ ਮਹੱਤਵਪੂਰਨ ਪ੍ਰੋਜੈਕਟ ਦਾ ਨਵਜੋਤ ਸਿੱਧੂ ਨੇ ਕਾਫੀ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਸੀ ਜਦੋਂ ਆਏ ਆ, ਪਰ ਬਾਅਦ ਦੇ ਵਿੱਚ ਫਿਰ ਸਪੀਡ ਇਸ ਪ੍ਰੋਜੈਕਟ ਦੀ ਥੋੜੀ ਨਰਮ ਪੈ ਗਈ, ਮੱਧਮ ਪੈ ਗਈ। ਹੁਣ ਇਹਨਾਂ ਨੇ ਐਲਾਨ ਕੀਤਾ ਕਿ ਜਲਦੀ ਅਸੀਂ ਇਹ ਸਕੀਮ ਹੈ ਜਿਹੜੀ ਉਹ ਲਾਂਚ ਕਰਨ ਜਾ ਰਹੇ ਹਾਂ, ਜਿਹਦੇ 'ਚ ਇਹਨਾਂ ਨੇ ਕਿਹਾ ਕਿ ਅਸੀਂ ਪ੍ਰਵਾਸੀਆਂ ਦੇ ਬੱਚਿਆਂ ਨੂੰ ਆਪਣੇ ਸਰਕਾਰ ਵੱਲੋਂ ਖਰਚ ਤੇ ਸਾਰਾ ਪੰਜਾਬ ਘੁਮਾ ਕੇ ਦਿਖਾਵਾਂਗੇ। ਵੈਸੇ ਇੱਕ ਚੰਗੀ ਚੀਜ਼ ਆ, ਚੰਗੀ ਪਹਿਲ ਕਦਮੀ ਆ, ਚੰਗੀ ਪਹਿਲ ਕਦਮੀ ਦਾ ਸਵਾਗਤ ਕਰਨਾ ਚਾਹੀਦਾ। ਪਰ ਉਦਾਂ
ਜੋ ਚੀਜ਼ਾਂ ਪੰਜਾਬ ਦੇ ਵਿੱਚ ਵੇਖਣ ਵਾਲੀਆਂ ਨੇ ਉਹ ਤੇ ਤਕਰੀਬਨ ਪ੍ਰਵਾਸੀਆਂ ਦੇ ਬੱਚੇ ਦੇਖ ਹੀ ਜਾਂਦੇ ਆ, ਗਾਏ ਬਗਾਏ। ਸਾਡੇ ਇੱਥੇ ਜੋ ਵੀ ਸਥਾਨ ਆ ਜਾਂ ਘੁੰਮਣ ਘੁਮਾਉਣ ਵਾਲੇ ਆ ਦੇਖ ਹੀ ਜਾਂਦੇ ਆ। ਪਰ ਅੱਗੇ ਪੰਗਾ ਇਹ ਪੈਂਦਾ ਕਿ ਜੇ ਸਾਰਾ ਪੰਜਾਬ ਘੁਮਾਉਣਗੇ ਤੇ ਫੇਰ ਹੋ ਸਕਦਾ, ਕਿਉਂਕਿ ਪ੍ਰਵਾਸੀਆਂ ਦੇ ਬੱਚੇ ਬੜੇ ਤੇਜ਼ ਆ, ਕੱਲ ਨੂੰ ਕਿਤੋਂ ਸੁਣ ਕੇ ਆਖਦੇ ਨੇ ਕਿ ਸਾਨੂੰ ਕੈਂਸਰ ਟ੍ਰੇਨ ਵੀ ਦਿਖਾ ਦਿਓ ਕਿੱਥੋਂ ਚੱਲਦੀ ਆ, ਤੇ ਅਸੀਂ ਕੀ ਦਿਖਾਵਾਂਗੇ। ਜੇ ਉਹ ਕਹਿ ਦੇਣ ਕਿ ਸਾਨੂੰ ਉਹ ਬੁੱਢਾ ਨਾਲਾ ਦਿਖਾ ਕੇ ਲਿਆਓ ਜਿਹੜਾ ਸਾਰੇ ਪੰਜਾਬ ਨੂੰ ਜ਼ਹਿਰੀਲਾ ਪਾਣੀ ਪਿਆਈ ਜਾਂਦਾ, ਚਲੋ ਦਰਸ਼ਨ ਕਰਕੇ ਆਈਏ ਉਹਦੇ, ਉਹ ਕੀ ਚੰਦ ਚੜ੍ਹਦਾ ਪਿਆ। ਜੇ ਉਹ ਪੁੱਛ ਲੈਣ ਕਿ ਹਾਂਜੀ ਆ ਬੇਟ ਦੇ ਇਲਾਕੇ 'ਚ 3-4 ਪਿੰਡ ਆ, 3-4 ਪਿੰਡਾਂ ਦੇ ਵਿੱਚੋਂ ਰੋਜ਼ਾਨਾ ਹੀ ਕੋਈ ਨਾ ਕੋਈ ਇਹੋ ਜਿਹੀ ਖਬਰ ਆ ਜਾਂਦੀ ਕਿ ਅੱਜ ਇੱਥੇ ਫਲਾਣੀ ਥਾਂ ਤੇ ਇੰਨੇ ਤਸਕਰ ਫੜੇ ਗਏ, ਅੱਜ ਫਲਾਣੀ ਥਾਂ ਤੇ ਇੱਥੇ ਨੇੜੇ ਨੇੜੇ ਡੋਜ਼ ਲੈ ਕੇ ਇੰਨੇ ਬੰਦੇ ਮਰ ਗਏ ਆ, ਕਿ ਅਸੀਂ ਉੱਥੇ ਜਾ ਕੇ ਇਹ ਵਿਖਾਵਾਂਗੇ। ਸੋ ਇਹ ਚੀਜ਼ ਠੀਕ ਆ, ਪਰ ਪੰਜਾਬ ਵੇਖਣ ਜੋਗਾ ਕਰ ਲਈਏ ਨਾ, ਤੁਹਾਨੂੰ ਵੇਖਣ ਜੋਗਾ ਕਰ ਦਈਏ, ਫੇਰ ਉਹ ਭਾਵੇਂ ਆਪਣੇ ਖਰਚੇ ਤੇ ਵੀ ਆ ਜਾਣ, ਫੇਰ ਕੋਈ ਚੱਕਰ ਨਹੀਂ। ਇੱਥੇ ਤੇ ਪ੍ਰਵਾਸੀ ਵਿਚਾਰੇ ਪੈਰ ਧਰਨ ਤੋਂ ਡਰਦੇ ਆ ਕਿ ਨਗਦ ਪੈਸੇ ਲੈ ਕੇ ਤੁਰੇ ਜਾਂਦੇ ਹੋਈਏ ਤੇ ਇਹ ਨਾ ਹੋਵੇ ਪੈਸੇ ਜਿਹੜੇ ਨਾ ਤੇ ਉਹ ਬਚਣ ਤੇ ਨਾ ਹੀ ਜਿਹੜੇ ਪ੍ਰਾਣ ਆ ਉਹ ਬਚਣ। ਇੰਨਾ ਡਰ ਆ, ਇਹੋ ਜਿਹਾ ਮਾਹੌਲ ਬਣਿਆ ਪਿਆ ਸਾਰੇ ਪਾਸੇ, ਇਹੋ ਜਿਹਾ ਸਿਸਟਮ ਲੋਕਾਂ ਨੇ ਪੈਦਾ ਕਰ ਦਿੱਤਾ ਕਿ ਪ੍ਰਵਾਸੀ ਜਿਹੜਾ ਆਉਂਦਾ ਉਹ ਇਹ ਵੀ ਖਿਆਲ ਰੱਖਦਾ ਕਿ ਬਹੁਤਾ ਭਰਾ ਦੇ ਨੇੜੇ ਵੀ ਨਾ ਹੋਵਾ, ਕਿਤੇ ਉਹ ਵੀ ਨਾ ਡੰਗ ਮਾਰ ਜਾਵੇ। ਤੇ ਸਭ ਕੁਛ ਆ ਕਿ ਜ਼ਮੀਨਾਂ ਜਾਇਦਾਦਾਂ ਉਹਨਾਂ ਦੀਆਂ ਜਿਹੜੀਆਂ ਉਹ ਨੱਪੀਆਂ ਪਈਆਂ 50 ਥਾਈਂ ਧੱਕੇ ਖਾਂਦੇ ਫਿਰਦੇ ਆ। ਜਦੋਂ ਇਹ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ ਤਾਂ ਫਿਰ ਤੁਹਾਡੇ ਖਰਚੇ ਦਾ ਤਾਂ ਮੇਰੇ ਖਿਆਲ ਦੇ ਨਾਲ ਮਹੀਨਾ ਹੀ ਨਹੀਂ ਰਹਿਣਾ, ਉਹਨਾਂ ਨੇ ਆਪੇ ਉੱਡੇ ਆਉਣਾ। ਜਦੋਂ ਇੱਥੋਂ ਏਦਾਂ ਦੀਆਂ ਗੱਲਾਂ ਜਾਣਗੀਆਂ ਉੱਥੇ ਕਿ ਆਹ ਕੁਛ ਹੋਈ ਜਾਂਦਾ, ਆਹ ਕੁਛ ਹੋਈ ਜਾਂਦਾ, ਫਿਰ ਤੁਸੀਂ ਭਾਵੇਂ ਉਹਨਾਂ ਨੂੰ ਜੋ ਮਰਜ਼ੀ ਕਹੀ ਜਾਓ, ਉਹ ਨਹੀਂ ਆਉਣਗੇ, ਤੁਹਾਡੇ ਬੁਲਾਇਆ ਨਹੀਂ ਆਉਣਗੇ। ਹਾਂ, ਜੇ ਤੁਸੀਂ ਵਧੀਆ ਮਾਹੌਲ ਇੱਥੇ ਕ੍ਰੀਏਟ ਕਰੋ, ਵਧੀਆ ਐਟਮੋਸਫੇਅਰ ਜਿਹੜਾ ਪੈਦਾ ਕਰੋ, ਤਾਂ ਹੋ ਸਕਦਾ ਕਿ ਤੁਹਾਡੇ ਬੁਲਾਉਣ ਤੋਂ ਬਿਨਾਂ ਹੀ ਆ ਜਾਣ, ਤੇ ਜੇ ਉਹ ਆਉਣਗੇ ਤਾਂ ਕੁਛ ਨਾ ਕੁਛ ਤੁਹਾਨੂੰ ਦੇ ਕੇ ਜਾਣਗੇ, ਲੈ ਕੇ ਨਹੀਂ ਜਾਣਗੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਦੁਖੀ ਹੋਏ ਸਰਹੱਦੀ ਕਿਸਾਨ ਪਹੁੰਚੇ ਕਾਨੂੰਨੀ ਸ਼ਰਨਗਾਹ ਦੇ ਵਿੱਚ। ਇਹਨਾਂ ਦੀ ਵੀ ਬੜੀ ਵੱਡੀ ਪੀੜ ਆ, ਪਰ ਅਫਸੋਸ ਦੀ ਗੱਲ ਆ ਕਿ ਇਹਨਾਂ ਫਰੀਦੀ ਕੰਨਾਂ ਨੂੰ ਸੁਣਦੀ ਨਹੀਂ। ਦੇਖੋ, ਜਿਹੜੀ ਸਾਡੀ ਜ਼ਮੀਨ ਆ ਨਾ ਪੰਜਾਬ ਦੀ, ਤਾਰ ਤੋਂ ਪਾਰ ਵੀ ਆ। ਜਿਹੜੇ ਬਾਰਡਰ ਏਰੀਏ ਨੂੰ ਵੇਖ ਕੇ ਆਏ ਆ ਜਾਂ ਬਾਰਡਰ ਏਰੀਏ ਨਾਲ ਤਾਲੁਕ ਰੱਖਦੇ ਆ, ਉਹਨਾਂ ਸਾਰੇ ਲੋਕਾਂ ਨੂੰ ਇਹ ਬਿਹਤਰ ਪਤਾ ਜੀ ਨਾਲ ਜੁੜੀ ਆ। ਅਸੀਂ ਬਹੁਤ ਵਾਰੀ ਵੇਖੀ ਆ ਉਹਨਾਂ ਦੀ ਜ਼ਿੰਦਗੀ ਕਿੱਦਾਂ। ਇੱਕ ਟਾਈਮ ਆ, ਹੁਣ ਦੇਖੋ ਇੱਕ ਕਿਸਾਨ ਆ, ਜੇ ਉਹਦੀ ਜ਼ਮੀਨ ਤੇ ਆਪਾਂ ਟਾਈਮ ਬਾਉਂਡ ਕਰ ਦਈਏ ਕਿ ਤੂੰ ਇੰਨੇ ਤੋਂ ਇੰਨੇ ਵਜੇ ਤੱਕ ਕੰਮ ਕਰਨਾ, ਉਹਦਾ ਸਾਰਾ ਖੇਤੀ ਦਾ ਢਾਂਚਾ ਜਿਹੜਾ ਉਹ ਗੜਬੜਾ ਜਾਵੇਗਾ। ਕਿਉਂਕਿ ਹੁਣ ਦੇਖੋ, ਜੇ ਕਿਸੇ ਨੇ ਪਾਣੀ ਲਾਉਣਾ ਤੇ ਰਾਤ ਨੂੰ ਲਾਈਟ ਆਈ ਆ, ਉਹਨੇ ਜਾ ਕੇ ਰਾਤ ਨੂੰ ਮੋਟਰ ਦਾ ਬਟਨ ਨੱਪ ਦੇਣਾ, ਤੜਕੇ ਨੂੰ ਤੇ ਕਿੱਲਾ ਤਰ ਜਾਣਾ। ਤੇ ਇੱਕ ਬੰਦਾ ਉਹ ਕਿਸਾਨ ਆ ਜਿਹਦੇ ਕੋਲ 5 ਘੰਟੇ ਜਾਂ 7 ਘੰਟੇ, ਉਹਦੇ ਚ ਹੀ ਸਾਰਾ ਕੰਮ ਨਿਪਟਾ ਕੇ ਉਹਨੇ ਸ਼ਾਮ ਨੂੰ ਵਾਪਸੀ ਕਰਨੀ ਹੈ, ਜਿੱਥੇ BSF ਦੇ ਗੇਟ ਬਣੇ ਹੁੰਦੇ ਆ। ਜੀ ਬੜੀ ਵੱਡੀ ਸਮੱਸਿਆ। ਕਈ ਕਿਸਾਨ ਤੇ ਰਾਤ ਨੂੰ ਕਈ ਵਾਰ ਬੋਲ ਬੁਲਾਰਾ ਹੋ ਜੇ ਤੇ ਆਪਣੀ ਮੰਜੀ ਲੈ ਕੇ ਖੇਤ ਚ ਵੀ ਚਲੇ ਜਾਂਦੇ, ਜਾ ਕੇ ਪੈ ਜਾਂਦੇ ਆ ਤੇ ਚਲੋ ਕੋਈ ਗੱਲ ਨੀ, ਘਰ ਤੇ ਖੇਤ ਚ ਕੋਈ ਫਰਕ ਨਹੀਂ ਹੈ। ਤੇ ਉੱਥੇ ਇਹੋ ਜਿਹੇ ਆ ਕਿਸਾਨ ਜਿਨ੍ਹਾਂ ਦੇ ਖੇਤ ਆਪਣੇ ਆ ਪਰ ਆਪਣਾ ਅਧਿਕਾਰ ਨਹੀਂ ਜਾਣ ਆਉਂਦਾ। ਦੂਜੀ ਚੀਜ਼ ਇਹ ਆ ਕਿ ਉਹ ਫਸਲ 3 ਫੁੱਟ ਤੋਂ ਉੱਚੀ ਕੋਈ ਫਸਲ ਨਹੀਂ ਬੀਜ ਸਕਦੇ, ਇਹ ਉਹਨਾਂ ਦੀ ਸਮੱਸਿਆ। ਯਾਨੀ ਜਿਹਦੀ ਫਸਲ, ਜਿਹੜੀ ਫਸਲ ਦੀ ਹਾਈਟ ਹੁੰਦੀ, ਜਿਹਦੀ ਫਸਲ ਦੀ ਹਾਈਟ ਜ਼ਿਆਦਾ ਹੁੰਦੀ ਹੈ, ਜਿੱਦਾਂ ਕਮਾਦ ਆ, ਨਰਮਾ ਹੈ, ਜਵਾਰ ਹੈ, ਏਦਾਂ ਦੀਆਂ ਫਸਲਾਂ ਉਹ ਨਹੀਂ ਬੀਜ ਸਕਦੇ। ਤਾਂ ਫਸਲ ਵੀ ਉਹਨਾਂ ਨੂੰ ਉਹ ਬੀਜਣੀ ਪੈਣੀ ਆ ਜਿਹੜੀ ਤੁਸੀਂ ਅਲਾਓ ਕਰੋਗੇ। ਯਾਨੀ ਉਹਨਾਂ ਲਈ ਦਿੱਕਤਾਂ ਦੁਸ਼ਵਾਰੀਆਂ ਹੀ ਆ। ਤੇ ਫਿਰ ਜੇ ਮੰਨ ਲਓ ਫਸਲ ਪੱਕੀ ਆ, ਤੁਹਾਨੂੰ ਯਾਦ ਹੀ ਹੋਣਾ 1.5-2 ਸਾਲ ਪਹਿਲਾਂ ਕੀ ਹੋਇਆ ਸੀਗਾ, ਪੱਕੀ ਫਸਲ ਵੇਲੇ ਇਹ ਹੁਕਮ ਆ ਗਿਆ ਸੀਗਾ ਜੀ ਜੰਗ ਲੱਗਣੀ ਆ, ਜੰਗ ਲੱਗਣੀ ਆ। ਉਹ ਵਿਚਾਰੇ ਟਰਾਲੀਆਂ ਭਰ ਕੇ ਸਰਹੱਦੀ ਕਿਸਾਨ ਕਿੱਦਾਂ, ਕੋਈ ਕਿਤੇ ਧਰਮਸ਼ਾਲਾ ਚ ਪਿਆ ਸੀ, ਕੋਈ ਕਦੇ ਕਿਸੇ ਰਿਸ਼ਤੇਦਾਰ ਕੋਲ ਜਾ ਕੇ ਹਾੜੇ ਕੱਢਦਾ ਪਿਆ ਸੀ ਕਿ 4 ਦਿਨ ਮੈਨੂੰ ਠਾਰ ਦੇ ਦੇ। ਹੁਣ ਇਹ ਸਾਰੀਆਂ ਸਮੱਸਿਆਵਾਂ ਦੇਖੋ, ਔਰ ਇਹਨਾਂ ਸਮੱਸਿਆਵਾਂ ਦੇ ਨਾਲ ਮਜ਼ਾਕ ਕਿੱਦਾਂ ਕੀਤਾ ਜਾ ਰਿਹਾ। ਇਹਨਾਂ ਨੇ ਪਹਿਲਾਂ ਇੱਕ ਲੜਾਈ ਲੜੀ ਸੀ, ਉਸ ਤੋਂ ਬਾਅਦ ਇਹਨਾਂ ਨੂੰ ਮੁਆਵਜ਼ੇ ਦਾ ਹੁਕਮ ਹੋਇਆ ਸੀਗਾ, ਤਾਂ ਬਾਦਲ ਸਰਕਾਰ ਨੇ ਬਹੁਤ ਵੱਡਾ ਮਜ਼ਾਕ ਕੀਤਾ। 1-2 ਥਾਈਂ ਵੰਡ ਕੇ ਕਹਤਾ ਜੀ DCਆਂ ਨੂੰ ਅਸੀਂ ਪੈਸੇ ਘੱਲ ਦਿੱਤੇ, ਤੁਹਾਨੂੰ ਦੇ ਦੇਣਗੇ। ਉਸ ਤੋਂ ਬਾਅਦ DC ਬਣ ਕੇ ਕਿਹਨੇ ਪੁੱਛਣਾ ਸੀਗਾ।
ਫਿਰ ਹਾਰ ਕੇ ਉਹ ਕਿਸਾਨ ਹੁਣ ਹਾਈ ਕੋਰਟ 'ਚ ਚਲੇ ਗਏ ਆ। ਉਹ ਕਹਿੰਦੇ ਆ ਕਿ ਜਿਹੜਾ 2014 ਨੂੰ ਸਾਨੂੰ 10-10 ਹਜ਼ਾਰ ਰੁਪਏ ਸਾਲਾਨਾ ਮੁਆਵਜ਼ਾ ਦੇਣਾ ਤੈਅ ਹੋਇਆ ਸੀਗਾ, ਉਹ ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ, ਉਹ ਦੱਸੋ ਜਰਾ। ਦੂਜੀ ਚੀਜ਼ ਇਹ ਆ ਕਿ ਸਾਨੂੰ ਉਸ ਮੁਆਵਜ਼ੇ ਦੇ ਨਾਲ ਵਧਾ ਕੇ ਵਿਆਜ ਵੀ ਦਿਓ। ਬਿਲਕੁਲ ਮੇਰੀ ਸਹਿਮਤੀ ਹੈ ਇਹਨਾਂ ਕਿਸਾਨਾਂ ਦੇ ਨਾਲ ਕਿ ਇਹਨਾਂ ਨੂੰ ਮੁਕਰਰ ਕੀ ਵਿਆਜ ਵੀ ਚਾਹੀਦੀ ਹੈ, ਕਿਉਂਕਿ ਦੇਖੋ ਜਿੱਦਾਂ ਫੌਜੀ ਉੱਥੇ ਬਹੁਤ ਕਠਿਨ ਪਰਿਸਥਿਤੀਆਂ 'ਚ ਜੌਬ ਕਰਦੇ ਆ, ਇਹਨਾਂ ਕਿਸਾਨਾਂ ਦੀ ਵੀ ਜ਼ਿੰਦਗੀ ਹੈ ਜਿਹੜੀ ਦੂਸਰੇ ਕਿਸਾਨਾਂ ਦੇ ਮੁਕਾਬਲੇ, ਅਸੀਂ ਕਹਿ ਦਿੰਦੇ ਆ ਕਿਸਾਨ ਦੀ ਬੜੀ ਲਾਈਫ ਹਾਰਡ ਆ, ਤਾਂ ਆਮ ਕਿਸਾਨ ਦੇ ਨਾਲੋਂ ਇਹਨਾਂ ਕਿਸਾਨਾਂ ਦੀ ਲਾਈਫ ਜਿਹੜੀ ਆ ਬਹੁਤ ਜ਼ਿਆਦਾ ਗੁੰਝਲਦਾਰ ਹੈ। ਤਾਂ ਇਹਨਾਂ ਨੂੰ ਵਿਸ਼ੇਸ਼ ਮੁਆਵਜ਼ਾ ਦੇਣਾ ਹੀ ਚਾਹੀਦਾ ਹੈ। ਸੋ ਆਹ ਜਿਹੜਾ ਸਰਕਾਰੀ ਮਜ਼ਾਕ ਇਹਨਾਂ ਦੇ ਨਾਲ ਕੀਤਾ ਜਾਂਦਾ ਹੈ, ਮੇਰੇ ਖਿਆਲ ਦੇ ਨਾਲ ਇਹ ਤੇ ਕੀਤੇ ਜ਼ਖਮਾਂ ਨੂੰ ਪੱਛਣ ਵਾਲੀ ਗੱਲ, ਇਹ ਹੋਰ ਪੱਛ ਚਲਾਏ ਜਾਂਦੇ ਆ, ਇਹਦਾ ਨਹੀਂ ਕਰਨਾ ਚਾਹੀਦਾ। ਹੁਣ ਦੇਖਦੇ ਆ ਕਿ ਹਾਈਕੋਰਟ 'ਚ ਜਦੋਂ ਦੁਬਾਰਾ ਕਿਸਾਨ ਗਏ ਆ ਕਿ ਤੁਹਾਡੇ ਵੱਲੋਂ ਐਲਾਨ ਹੋਏ ਤੋਂ ਬਾਅਦ ਵੀ ਮੁਆਵਜ਼ਾ ਸਾਨੂੰ ਨਹੀਂ ਮਿਲਿਆ, ਹਾਈ ਕੋਰਟ ਸਿਰਫ ਮੁਆਵਜ਼ਾ ਹੀ ਦਵਾਏਗਾ ਜਾਂ ਇਸ ਸਰਕਾਰੀ ਮਸ਼ੀਨਰੀ ਨੂੰ ਕੋਈ ਦੁਰਲਾਂਤ ਵੀ ਪਾਊਗਾ ਕਿ ਤੁਸੀਂ ਕੋਈ ਤੇ ਕੰਮ ਹੈ ਜਿਹੜਾ ਵੇਲੇ ਸਿਰ ਕਰ ਲਿਆ ਕਰੋ। ਇਹ ਵੇਖਾਂਗੇ ਅਸੀਂ। ਮੇਰੇ ਖਿਆਲ ਦੇ ਨਾਲ ਸਾਰਾ ਕੁਝ ਮਿਲਣਾ ਚਾਹੀਦਾ ਕਿਸਾਨਾਂ ਨੂੰ, ਔਰ ਜਿਹੜੇ ਇੱਥੇ ਕਿਸਾਨਾਂ ਦੇ ਮਾਈ ਬਾਪ ਬਣ ਕੇ ਵਿਚਰਦੇ ਪਏ ਆ, ਫਰੇਬ ਕਰਦੇ ਪਏ, ਉਹਨਾਂ ਨਾਲ ਛਲ ਕਰਦੇ ਪਏ, ਕਪਟ ਕਰਦੇ ਪਏ ਆ, ਇਹਨਾਂ ਨੂੰ ਵੀ ਥੋੜੀ ਬਹੁਤ ਫਿੱਟ ਲਾਂਤ ਪਾਉਣੀ ਚਾਹੀਦੀ ਹੈ ਅਦਾਲਤ ਵੱਲੋਂ ਕਿ ਤੁਸੀਂ ਕਰਦੇ ਕੀ ਪਏ ਹੋ। ਜੀ 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 ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਬੀਬੀ ਜਗੀਰ ਕੌਰ ਦਾ। ਕਹਿੰਦੇ ਅਲਟੀਮੇਟਮ 7 ਦਿਨਾਂ ਦੇ ਵਿੱਚ ਜੇ ਮੁਲਜ਼ਮਾਂ ਨੂੰ ਅੰਦਰ ਨਾ ਦਿੱਤਾ ਤਾਂ ਫਿਰ ਸੰਘਰਸ਼ ਕਹਿੰਦੇ ਕਰਾਂਗੇ। ਮੈਂ ਤੇ ਘਬਰਾ ਹੀ ਗਿਆ ਸੀਗਾ ਕਿਤੇ ਬੀਬੀ ਨੇ ਇਹ ਅਲਟੀਮੇਟਮ ਦਿੱਤਾ ਕਿ 7 ਦਿਨਾਂ ਦੇ ਅੰਦਰ ਅੰਦਰ ਮੁਲਜ਼ਮ ਫੜ ਲਓ, ਨਹੀਂ ਤਾਂ ਮੈਂ ਗ੍ਰਿਫਤਾਰੀ ਦੇ ਦੇਣੀ ਆ। ਬੀਬੀ ਵੈਸੇ ਅੱਜ ਕਾਫੀ ਤਾਅ ਦੇ ਵਿੱਚ ਸੀਗੀ, ਕਾਫੀ ਉਹ ਗਰਮ ਸੀਗੀ। ਅਸਲ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ ਕਿ ਇੱਥੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਧੜੱਲੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਇੱਕ ਇਸਤਰੀ ਆਗੂ ਨੂੰ ਬੇਪਤ ਕੀਤਾ ਜਾ ਰਿਹਾ, ਉਹਦੀ ਗੁੱਤ ਕੱਟੀ ਜਾ ਰਹੀ ਹੈ, ਸੱਟਾਂ ਵੀ ਕਾਫੀ ਨੇ ਉਹਦੇ। ਤਾਂ ਉਹ ਮਾਮਲਾ ਹੈ। ਅੱਜ ਬੀਬੀ ਜਗੀਰ ਕੌਰ ਨੇ ਉਸ ਮਾਮਲੇ ਨਾਲ ਸੰਬੰਧਿਤ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਪ੍ਰੈਸ ਕਾਨਫਰੰਸ 'ਚ ਕਿਹਾ ਕਿ ਮੈਂ ਉਹ ਫੋਨ ਕੀਤਾ ਸੀ ਥਾਣੇਦਾਰ ਨੂੰ, ਥਾਣੇਦਾਰ ਕਹਿੰਦਾ ਜੀ ਧਾਰਾਵਾਂ ਵਧਾ ਦਿਆਂਗੇ ਬੀਬੀ ਜੀ, ਤੇ ਅਸੀਂ ਹੁਣ ਕਹਿੰਦੇ ਆ ਕਿ 7 ਦਿਨਾਂ 'ਚ ਸਾਰਾ ਕੰਮ ਜਿਹੜਾ ਕੁਛ ਕਰਨਾ ਕਰ ਲਓ, ਨਹੀਂ ਤੇ ਫਿਰ ਅਸੀਂ ਆਪਣਾ ਕੰਮ ਕਰਾਂਗੇ। ਹੁਣ ਕਮਾਲ ਦੀ ਗੱਲ ਤੇ ਇਹ ਆ ਕਿ ਜੇ ਤੁਹਾਡੇ ਕੈਂਡੀਡੇਟਸ ਕਾਗਜ਼ ਨਹੀਂ ਭਰ ਪਾਉਂਦੇ, ਉਹਨਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਜਾਂਦੇ, ਤੇ ਤੁਸੀਂ ਲੋਕਾਂ ਦੇ ਜਾ ਕੇ ਕੈਰੀਅਰ ਵਿਗਾੜ ਦਿੰਦੇ ਧਰਨਾ ਲਾ ਕੇ। ਕੈਰੀਅਰ ਇਸ ਕਰਕੇ ਕਿਉਂਕਿ ਇਹਨਾਂ ਦੇ ਧਰਨੇ ਕਰਕੇ 300 ਤੋਂ 400 ਟੈਟ ਪਾਸ ਅਧਿਆਪਕ ਆਪਣਾ ਸਬਜੈਕਟ ਟੈਸਟ ਜਿਹਨੂੰ ਕਹਿ ਦਿੰਦੇ ਆਪਾਂ, ਉਹ ਦੇ ਨਹੀਂ ਸਕੇ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਜਿਨ੍ਹਾਂ ਨੇ ਸਾਲਾਂ ਬੱਧੀ ਘਾਲਣਾ ਘਾਲੀ ਆ, ਉਹਨਾਂ ਦੇ ਵਿੱਚ ਸਾਡੀਆਂ ਕੁੜੀਆਂ ਨੇ, ਸਾਡੇ ਬੱਚੇ ਮੁੰਡੇ, ਉਹ ਜਿਨ੍ਹਾਂ ਨੇ ਪਹਿਲਾਂ BEd ਕੀਤੀ, ਫਿਰ ਟੈਟ ਕੀਤਾ, ਫਿਰ ਉਹ ਜਿਹੜਾ ਸਬਜੈਕਟ ਟੈਸਟ ਦੇਣਾ ਸੀਗਾ ਜੋ ਮੁਕਰਰ ਸੀਗਾ ਅਫਸਰ ਦੇ ਵਿੱਚ, 300 ਤੋਂ 400 ਕੈਂਡੀਡੇਟ, ਉਹਨਾਂ ਦੇ ਸਾਲਾਂ ਦੇ ਜਿਹੜੇ ਸੁਪਨੇ ਸੀਗੇ ਉਹ ਇਸ ਤਰ੍ਹਾਂ ਨੇ ਖੜਾ ਕਰ ਦਿੱਤੇ। ਮਤਲਬ ਕਿ ਜਦੋਂ ਤੁਹਾਡੀ ਸਿਆਸਤ ਤੇ ਗਾਲ ਦਿਖਦੀ ਹੈ, ਜਦੋਂ ਤੁਹਾਡੇ ਵੱਡੇ ਲੀਡਰਾਂ ਤੇ ਹੱਥ ਪੈਂਦੇ ਆ, ਉਦੋਂ ਤੇ ਤੁਸੀਂ ਪੁਲ ਮੱਲ ਲੈਂਦੇ ਜਾ ਕੇ, ਲੋਕਾਂ ਨੂੰ ਖੱਜਲ ਖੁਆਰ ਕਰਦੇ ਹੋ। ਤੇ ਜਦੋਂ ਇੱਕ ਤੁਹਾਡੀ ਇਸਤਰੀ ਵਿੰਗ ਦੀ ਇਸਤਰੀ ਆਗੂ ਨੂੰ ਇਸ ਤਰ੍ਹਾਂ ਬੇਪਤ ਕੀਤਾ ਜਾਂਦਾ ਹੈ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ 20 ਦਿਨ। ਇਹ ਘਟਨਾ ਅੱਜ ਕੱਲ ਦੀ ਨਹੀਂ ਹੈ, ਇਹ ਵੀਡੀਓ ਹੁਣ ਵਾਇਰਲ ਹੋਈ ਹੈ। ਇਹ ਘਟਨਾ ਤੇ ਕਾਫੀ ਦਿਨ ਪਹਿਲਾਂ ਦੀ ਹੈ। ਤੇ ਕਮਾਲ ਦੀ ਗੱਲ ਆ ਕਿ ਇਹਨਾਂ ਨੇ ਅੱਜ ਤੱਕ ਉਹਦੀ ਸਾਰ ਹੀ ਨਹੀਂ ਲਈ। ਹੁਣ ਇਹ ਤੇ ਹੋ ਨਹੀਂ ਸਕਦਾ ਕਿ ਕੋਈ ਇਸਤਰੀ ਆਗੂ ਹੋਵੇ, ਉਹਦੇ ਤੇ ਏਡਾ ਵੱਡਾ ਭਾਣਾ ਝੱਲਿਆ ਹੋਵੇ ਤੇ ਉਹ ਇਹਨਾਂ ਨੂੰ ਸੂਚਿਤ ਨਾ ਕਰੇ। ਇਹਦਾ ਮਤਲਬ ਇਹ ਆ ਕਿ ਜਦੋਂ ਹੁਣ ਸਾਰੇ ਪਾਸੇ ਇਹਨਾਂ ਨੂੰ ਲਾਹਨਤਾਂ ਪੈਣ ਲੱਗ ਪਈਆਂ ਕਿ ਆਪਣੇ ਉਮੀਦਵਾਰਾਂ ਦੀ ਤੇ ਤੁਸੀਂ ਪੁਲ ਮੱਲ ਲਏ ਸੀ, ਤੇ ਆਹ ਜਿਹੜੀ ਤੁਹਾਡੀ ਇਸਤਰੀ ਆਗੂ ਉੱਥੇ ਪਿੱਟਣ ਰਹੀ ਆ, ਤੁਹਾਡੇ ਜੀ ਨੂੰ ਵੀ ਤੇ ਜਿਹੜੇ ਜ਼ਾਲਮ ਹੈ ਉਹਨਾਂ ਦੇ ਜੀ ਨੂੰ ਵੀ, ਹੁਣ ਤੁਸੀਂ ਬੋਲਦੇ ਹੀ ਨਹੀਂ। ਤੇ ਅੱਜ ਬੀਬੀ ਜਗੀਰ ਕੌਰ ਨੇ ਪ੍ਰੈਸ ਕਾਨਫਰੰਸ ਲਾ ਲਈ ਆ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਰਾਜਨੀਤੀ ਹੈ ਜਿਹੜੀ, ਉਹ ਸਿਰਫ ਤੇ ਸਿਰਫ ਇਹ ਨਹੀਂ ਹੁੰਦੀ ਕਿ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀ ਜਦੋਂ ਤੁਹਾਡੇ ਤੇ ਕੋਈ ਮੁਸੀਬਤ ਪੈਂਦੀ ਹੈ ਤਾਂ ਤੁਸੀਂ ਕਰੋ, ਜਾਂ ਇਹ ਆ ਕਿ ਤੁਹਾਡੀ ਪਾਰਟੀ ਤੁਹਾਨੂੰ ਹੁਕਮ ਦਿੰਦੀ ਹੈ ਤੁਸੀਂ ਹੁਕਮ ਵਜਾਓ, ਜਾਂ ਤੁਸੀਂ ਬਾਦਲ ਸਾਹਿਬ ਦੀ ਖੁਸ਼ਾਮਦ ਕਰੋ। ਇਹ ਵੀ ਰਾਜਨੀਤੀ ਕਹਿੰਦੀ ਹੈ ਕਿ ਜੋ ਤੁਹਾਡੇ ਨਾਲ ਤੁਰਦਾ, ਜੇ ਕਦੇ ਉਹ ਇਕੱਲਾ ਬੰਦਾ ਕਿਸੇ ਜ਼ਿੰਦਗੀ ਦੇ ਕਿਸੇ ਮੋੜ ਤੇ
ਇਹੋ ਜਿਹੀ ਤਰਾਸਦੀ ਦਾ ਸ਼ਿਕਾਰ ਹੋ ਜਾਂਦਾ ਤੇ ਤੁਸੀਂ ਸਾਰੇ ਉਹਦੇ ਨਾਲ ਰਲ ਕੇ ਖੜੋ। ਸੰਗਠਨ ਦਾ ਕੰਮ ਕੀ ਹੁੰਦਾ? ਅਸੀਂ ਸੰਗਠਨ ਕਿਹਨੂੰ ਕਹਿੰਦੇ ਆ, ਤਨਜ਼ੀਮ ਕਿਹਨੂੰ ਕਹਿੰਦੇ ਆ? ਪਰ ਇਸ ਤਨਜ਼ੀਮ ਨੂੰ ਸ਼ਾਇਦ ਇਹ ਨੈਤਿਕ ਤਹਿਜ਼ੀਬ ਭੁੱਲ ਗਈ ਆ ਕਿ ਪਾਰਟੀ ਵਰਕਰਾਂ ਦੇ ਨਾਲ ਹੁੰਦੀ ਆ। ਵਰਕਰ ਪਾਰਟੀ ਦੇ ਨਾਲ ਨਹੀਂ ਹੁੰਦੇ। ਵਰਕਰ ਜੇ ਚਾਹਣਗੇ ਤਾਂ ਇੱਕ ਥਾਂ ਦੂਜੇ ਥਾਂ ਤੇ ਵੀ ਚਲੇ ਜਾਣਗੇ। ਸੋ ਵਰਕਰਾਂ ਨਾਲ ਪਾਰਟੀ ਹੁੰਦੀ ਆ। ਜੇ ਏਦਾਂ ਅਕਾਲੀ ਦਲ ਕਰਦਾ ਰਿਹਾ ਨਾ ਤਾਂ ਜੋ ਬਚੇ ਖੁਚੇ ਆ, ਵੈਸੇ ਹਾਲੇ ਤਾਂ ਕਾਫੀ ਬਚੇ ਖੁਚੇ, ਕਹਿਣਾ ਕਿ ਥੋੜੇ ਜਿਹੇ ਬਚੇ ਖੁਚੇ ਉਹ ਗੱਲ ਠੀਕ ਨਹੀਂ ਹੋਏਗੀ। ਬਹੁਤ ਸਾਰੇ ਬਚੇ ਖੁਚੇ ਆ, ਪਰ ਇਸ ਮੁੱਠ ਚੋਂ ਹੌਲੀ ਹੌਲੀ ਗਿਰਦੇ ਜਾਣਗੇ। ਇਸ ਬੀਬੀ ਨੂੰ ਇਨਸਾਫ ਲੈ ਕੇ ਦੇਣਾ ਚਾਹੀਦਾ। ਦੇਖਦੇ ਆ ਸੁਖਬੀਰ ਸਿੰਘ ਬਾਦਲ ਹੁਣ ਰੇਸ਼ਮੀ ਗੱਦਾ ਲੈ ਕੇ ਇਸ ਬੀਬੀ ਲਈ ਵੀ ਬਹਿੰਦਾ ਕਿਤੇ ਕਿ ਨਹੀਂ। ਜੀ ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਕਹਿੰਦੇ ਹੱਦ ਹੀ ਹੋ ਗਈ, ਚੋਰਾਂ ਨੇ ਅਦਾਲਤ ਤੇ ਹੀ ਧਾਵਾ ਬੋਲਤਾ। ਦੇਖੋ, ਚੋਰਾਂ ਨੇ ਇੱਕ ਤੇ ਸੰਦੇਸ਼ ਇਹ ਦਿੱਤਾ ਕਿ ਸਾਡੇ ਲਈ ਸਾਰੇ ਬਰੋਬਰ ਆ। ਅਸੀਂ ਸਾਰਿਆਂ ਨੂੰ ਇੱਕੋ ਨਜ਼ਰੇ ਦੇਖਦੇ ਆ, ਚਾਹੇ ਕੋਈ ਕੋਰਟ ਹੋਵੇ ਚਾਹੇ ਕੋਈ ਥਾਣਾ ਹੋਵੇ, ਕਿਉਂਕਿ ਥਾਣੇ 'ਚ ਵੀ ਚੋਰੀਆਂ ਹੋ ਜਾਂਦੀਆਂ ਨਾ ਅੱਜ ਕੱਲ੍ਹ। ਉਹ ਦੇਖਿਆ ਨਾ ਤੁਸੀਂ ਹਰਿਆਣੇ ਦਾ ਮਾਮਲਾ? ਉਹ ਕਿੱਦਾਂ ਇੱਕ ਨੌਜਵਾਨ ਉਹਨਾਂ ਦਾ ਸਾਰਾ ਕੁਛ ਹੀ ਪਿਸਤੌਲ ਵਗੈਰਾ, ਉਹ ਕਹਿੰਦਾ ਮੈਂ ਜੋ ਮਰਜ਼ੀ ਚੱਕ ਕੇ ਲਿਆਉਂਦਾ, ਮੈਂ ਤਾਂ ਫਿਰ ਵੀ ਛੱਡ ਦਿੱਤਾ। ਵਰਦੀਆਂ ਚੱਕੀਆਂ ਨੇ, ਕੰਪਿਊਟਰ ਚੱਕਿਆ ਇਹਨਾਂ ਦਾ, ਆ ਕੁਛ ਫਾਈਲਾਂ ਚੱਕੀਆਂ, ਮੈਂ ਇਮਾਨਦਾਰੀ ਦਿਖਾਈ, ਕਹਿੰਦਾ ਮੈਂ ਚੋਰੀ ਨਹੀਂ ਕੀਤੀ। ਸੋ ਇੱਥੇ ਸਭ ਕੁਛ ਹੋਈ ਜਾਂਦਾ। ਚੋਰਾਂ ਨੇ ਇਹ ਦੱਸਿਆ ਕਿ ਦੇਖੋ ਅਸੀਂ ਕਿੰਨੀਆਂ ਬਿਲਡਿੰਗਾਂ 'ਚ ਸਨਮਾਰੀ ਨਹੀਂ ਕਰਦੇ, ਉੱਚਿਆਂ ਘਰਾਂ 'ਚ ਸਨਮਾਰੀ ਨਹੀਂ ਕਰਦੇ, ਅਸੀਂ ਇਹਨਾਂ ਨੂੰ ਵੀ ਤੇਲ ਦੇ ਦਿੰਦੇ ਗਾਏ ਬਕਾਏ। ਔਰ ਇਹ ਕੰਮ ਪਹਿਲੀ ਵਾਰੀ ਨਹੀਂ ਹੋਇਆ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਿਛਲੇ ਤੋਂ ਪਿਛਲੇ ਸਾਲ ਸ਼ਾਇਦ ਜੱਜਾਂ ਦੇ ਕੁਆਟਰਾਂ 'ਚ ਜਾ ਕੇ ਚੋਰੀ ਕੀਤੀ ਸੀ ਚੋਰਾਂ ਨੇ। ਕਮਾਲ ਦੀ ਗੱਲ ਹੈ ਕਿ ਉਹ ਜਿਹੜਾ ਕੰਪਲੈਕਸ ਸੀਗਾ ਜਿੱਥੇ ਜੱਜ ਰਹਿੰਦੇ ਸਨ, ਉਸ ਕੰਪਲੈਕਸ ਦੇ ਵਿੱਚ ਜਿਹੜੀ ਰਿਹਾਇਸ਼ ਸੀਗੀ ਜੱਜਾਂ ਦੀ, 2 ਜੱਜਾਂ ਦੀ ਰਿਹਾਇਸ਼ ਦੇ ਵਿੱਚ ਚੋਰੀ ਹੋਈ ਸੀ ਇੱਕੋ ਰਾਤ। ਹੁਣ ਇਸ ਮਾਮਲੇ ਦੇ ਵਿੱਚ ਦਿਲਚਸਪ ਗੱਲ ਵੇਖਣ ਨੂੰ ਮਿਲੀ ਹੈ ਕਿ ਮੋਗਾ ਦੇ ਕੋਰਟ ਕੰਪਲੈਕਸ ਦੇ ਵਿੱਚੋਂ ਉਹੀ LED ਚੋਰ ਲੈ ਕੇ ਲੈ ਗਏ ਜਿਸ LED ਤੇ ਚੋਰਾਂ ਦੀਆਂ ਜਿਹੜੀਆਂ ਉਹ ਕਰਦੇ ਹੁੰਦੇ ਆ ਟੈਲੀ ਕਾਨਫਰੰਸਿੰਗ ਰਾਹੀਂ ਦਵਾਈਆਂ ਜਾਂ ਪੇਸ਼ੀਆਂ ਜਿਹੜੀਆਂ ਹੁੰਦੀਆਂ, ਉਹ ਜਿਹਦੇ ਰਾਹੀਂ ਕਰਵਾਉਂਦੇ ਆ ਚੋਰਾਂ ਨੂੰ, ਦਿਖਾਉਂਦੇ ਇੱਕ ਦੂਜੇ ਨੂੰ। ਜੱਜ ਦੇਖਦਾ ਚੋਰ ਨੂੰ, ਚੋਰ ਦੇਖਦਾ ਜੱਜ ਨੂੰ, ਉਹ LED ਚੋਰ ਹੀ ਲੈ ਕੇ ਚਲੇ ਗਏ ਆ। ਹੁਣ ਚੋਰ ਲੱਭਦੇ ਨਹੀਂ ਪਏ, ਪਰ ਚੋਰ ਇਹ ਜ਼ਰੂਰ ਸਾਫ਼ ਕਰ ਗਏ ਆ ਕਿ ਦੇਖੋ ਤੁਹਾਨੂੰ ਜੱਜ ਦਾ ਲੀਡਰ ਮਿਲੇ ਜਾਂ ਨਾ ਮਿਲੇ, ਓਲੰਪਿਕ 'ਚੋਂ ਤੁਹਾਨੂੰ ਸੋਨੇ ਦਾ ਮੈਡਲ ਮਿਲੇ ਨਾ ਮਿਲੇ, ਤੁਹਾਨੂੰ ਚੋਰ ਚੜ੍ਹਦੇ ਤੋਂ ਚੜ੍ਹਦਾ ਇੱਥੇ ਮਿਲਦਾ ਹੀ ਰਹੇਗਾ। ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ। ਤੇ ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. KP ਟਰਾਂਸਪੋਰਟ ਇੰਕ ਵਾਲਿਆਂ ਨੂੰ ਜ਼ਰੂਰਤ ਹੈ 48 ਸਟੇਟਸ ਵਿੱਚ ਚੱਲਣ ਵਾਲੇ ਡਰਾਈਵਰਾਂ ਦੀ। ਇਸ ਜੌਬ ਵਾਸਤੇ ਘੱਟੋ ਘੱਟ 2 ਸਾਲ ਦਾ ਟਰੱਕ ਚਲਾਉਣ ਦੇ ਵਿੱਚ ਤਜਰਬਾ